ਪੈਸੇ ਤਾਂ ਲਾਇਆ, ਉਹਨਾਂ ਨੇ ਕਿ ਜਾਗ ਲਾਇਆ ਕਿਸੇ ਹੋਰ ਨੂੰ ਜਾ ਕੇ ਦੱਸਣਾ ਹੈ ਨਾ, ਉਹ ਜਾਗ ਲੱਗ ਜਾਣਾ ਉਹਨੂੰ। ਜਦੋਂ ਉਹਨੇ ਆਉਣਾ ਨਾ, ਹੋ ਸਕਦਾ ਉਹ 33 ਦੀ ਜਗ੍ਹਾ 64 ਲੱਖ ਦੀ ਸ਼ਾਪਿੰਗ ਕਰਕੇ ਜਾਵੇ। ਵੀ 1 2 3 ਦਾ ਕੰਮ ਆ, ਤੁਸੀਂ ਅਪਲਾਈ ਕਰੋ, ਫੀਸ ਭੇਜੋ। 1 ਘੰਟੇ ਦਾ ਪਾਕਿਸਤਾਨ ਵੀਜ਼ਾ ਲਾ ਰਿਹਾ। ਅਸੀਂ ਕਹੀ ਜਾਂਦੇ ਔਨਲਾਈਨ, ਪਹਿਲਾਂ ਤਾਂ ਉਹਨੂੰ ਔਨਲਾਈਨ ਵਿਚਾਰਾ ਕਿੱਥੋਂ ਕਰਾਊਗਾ, ਕੀ ਉਹਨੂੰ ਕੀ ਪਤਾ ਔਨਲਾਈਨ ਦਾ। ਉਹ ਤਾਂ ਕਹਿੰਦਾ ਮੈਨੂੰ ਲੈ ਜਾਓ ਬਿਠਾ ਕੇ, ਤੇ ਮੈਂ ਤਾਂ ਦਰਸ਼ਨ ਕਰਨੇ ਆ। ਹਾਂ, ਮੈਂ ਦਰਸ਼ਨ। ਸਾਡੀ ਇੰਡੀਆ ਗਵਰਨਮੈਂਟ ਦੀਆਂ ਜਿਹੜੀਆਂ ਬੰਦਿਸ਼ਾਂ ਆ, ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ। ਕਿਵੇਂ ਈਜ਼ੀ ਉਹਨੂੰ ਕਰ ਸਕਦੇ? ਚਾਹ ਹੈਗਾ ਉਹ ਵਿੱਚੇ ਟੁੱਟ ਰਿਹਾ ਹੈਗਾ। ਇਹਦਾ ਹੁਣ ਜੇ ਆਪਾਂ ਹੱਲ ਦੇ ਉੱਤੇ ਗੱਲ ਕਰੀਏ, ਹੱਲ ਕੀ ਹੈਗਾ? ਫਿਰ ਦੂਸਰੇ ਦੇਸ਼ ਵਿੱਚ ਸੀਗਾ, ਸਾਨੂੰ ਕਿੰਨਾ ਚਾਅ ਸੀਗਾ, ਇਸ ਤਾਂ ਟਰੈਲੀਆਂ ਭਰ ਕੇ ਆ ਜਾਣਾ ਸੀਗਾ ਜਾਂ ਗੱਡੀਆਂ ਭਰ ਕੇ ਆ ਜਾਣਾ ਸੀਗਾ। ਭਾਜੀ ਸਾਡੇ ਕੋਲ OCI ਤਾਂ ਹੈ ਨਹੀਂ, ਅਸੀਂ ਕਿੱਦਾਂ ਕਰੀਏ? ਅੰਬੈਸੀ ਵਾਲਿਆਂ ਨੂੰ ਪੁੱਛਦੇ ਹਾਂ। ਹੁਣ ਆਪਣੇ ਮੀਟਰ ਲਾ ਕੇ ਚੈੱਕ ਕਰ ਲਿਆ, ਜਿੱਦਾਂ ਉਹਨੂੰ ਬੈਠੇ ਨੇ ਚੈੱਕ ਕਰ ਲਿਆ। अस्सलाम वालेकुम, सत श्री अकाल। मैं तुहाडा अपना नासिर ढिल्लों ते तुसीं वेख रहे हो पंजाबी लहर दा प्रोग्राम। पंजाबी लहर यूट्यूब चैनल साडा प्रोग्राम इत्थे चलदा मुख्तलिफ। ਉਹਦੇ ਵਿੱਚ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ, ਜਾਂ ਅਸੀਂ ਪ੍ਰੋਗਰਾਮ ਕਰੀਦਾ ਜਿਹੜੇ ਪੰਜਾਬ ਦੇ ਵਿੱਚ, ਪਾਕਿਸਤਾਨ ਪੰਜਾਬ ਦੇ ਵਿੱਚ ਗੁਰੂ ਧਾਮਾਂ ਨੂੰ ਜਾਂ ਵੈਸੇ ਪਾਕਿਸਤਾਨ ਦਾ ਟੂਰ ਕਰਨ ਆਉਂਦੇ ਉਹਨਾਂ ਲੋਕਾਂ ਨੂੰ। ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਵਾ ਉਹਦਾ ਆਪਾਂ ਮੁੱਦੇ 'ਤੇ ਗੱਲ ਕਰਨੀ ਹੈ। ਕਰਤਾਰਪੁਰ ਸਾਹਿਬ ਜਿਹੜੀ ਘੱਟ ਗਿਣਤੀ ਦਿਨ ਬ ਦਿਨ ਹੁੰਦੀ ਜਾ ਰਹੀ ਹੈ, ਉਹਦੇ 'ਤੇ ਗੱਲਬਾਤ ਕਰਨੀ ਆ ਵੀ ਇਹ ਕਿਉਂ ਹੁੰਦੀ ਜਾ ਰਹੀ ਹੈ ਅਤੇ ਇਹਨੂੰ ਕਿਸ ਤਰ੍ਹਾਂ ਬਿਹਤਰ ਕੀਤਾ ਜਾ ਸਕਦਾ ਵਾ। ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਫੈਸਿਲੀਟੇਟ ਕੀਤਾ ਜਾ ਸਕਦਾ। ਸੋ ਇਸ ਗੱਲਬਾਤ ਕਰਨ ਦੇ ਵਿੱਚ ਮੇਰੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹਰਜਿੰਦਰ ਸਿੰਘ ਬਸਿਆਲਾ, ਉਹਨਾਂ ਦੀ ਫੈਮਿਲੀ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਨਿਊਜ਼ੀਲੈਂਡ ਤੋਂ ਨੇ, ਇੱਕ ਪੰਜਾਬੀ ਦਾ ਨਿਊਜ਼ਪੇਪਰ ਕੱਢਦੇ ਨੇ ਨਿਊਜ਼ੀਲੈਂਡ ਤੋਂ, ਸੋਸ਼ਲ ਐਕਟਿਵਿਸਟ ਨੇ। ਉਹਨਾਂ ਨਾਲ ਆਪਾਂ ਅੱਜ ਦੀ ਗੱਲਬਾਤ ਕਰਨੀ। ਸਾਡੇ ਕੋਲ ਪਹੁੰਚੇ ਨੇ ਪਾਕਿਸਤਾਨ ਦਰਸ਼ਨਾਂ ਵਾਸਤੇ, ਪਾਕਿਸਤਾਨ ਦਾ ਵਿਜ਼ਿਟ ਵਾਸਤੇ। ਸੋ ਆਓ ਗੱਲਬਾਤ ਕਰਦੇ ਹਾਂ ਹਰਜਿੰਦਰ ਬਸਿਆਲਾ ਨਾਲ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਸਤਿ ਸ਼੍ਰੀ ਅਕਾਲ ਨਾਸਰ ਢਿੱਲੋਂ ਜੀ, ਤੇ ਵਾਲੇਕੁਮ ਅਸਲਾਮ। ਵਾਲੇਕੁਮ ਸਲਾਮ ਆ ਗਈ ਹੁਣ? ਬਸ ਇਹ ਹੁਣ 3-4 ਸਿੱਖ ਲਿਆ ਜੀ, ਆਪਾਂ ਹੁਣ ਜਾ ਕੇ ਰਿਪੀਟ ਕਰਦੇ ਰਹਿਣਾ ਉੱਥੇ ਜਾ ਕੇ। ਅੱਛਾ। ਸਤਿ ਸ਼੍ਰੀ ਅਕਾਲ ਬਾਬੀ ਜੀ, ਕੀ ਹਾਲ ਹੈ? ਤੁਸੀਂ ਠੀਕ ਹੋ? ਬਸਿਆਲਾ ਜੀ, ਕਿੰਨੇ ਦਿਨ ਹੋਏ ਪਹੁੰਚੇ ਪਾਕਿਸਤਾਨ? ਅਸੀਂ ਇੱਥੇ ਪਹੁੰਚੇ ਜੀ 2 ਤਰੀਕ ਨੂੰ ਆਏ ਸੀਗੇ ਜੀ, ਲਾਹੌਰ ਵਾਘਾ ਬਾਰਡਰ। ਅਤੇ ਤੁਹਾਡੀ ਟੀਮ ਜਿਹੜੀ ਉੱਥੇ ਸਾਨੂੰ ਰਿਸੀਵ ਕਰਨ ਪਹੁੰਚੀ ਸੀ, ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਬਹੁਤ ਅੱਛਾ ਲੱਗਿਆ ਜੀ। ਪ੍ਰੋਸੈਸ ਥੋੜ੍ਹਾ ਲੰਬਾ ਸੀਗਾ, ਜਿੱਦਾਂ ਇੱਕ ਬਾਰਡਰ ਕ੍ਰੋਸ ਕਰਨ ਦਾ ਦੇਖਣ ਨੂੰ ਤਾਂ ਸਿਰਫ ਕੰਡਿਆਲੀ ਤਾਰ ਹੀ ਲੱਗਦੀ ਆ, ਜਾਂ ਲੱਗਦੇ ਦੋਨੇ ਪਾਸੇ ਫੌਜੀ ਖੜ੍ਹੇ ਆ, ਬਸ ID ਦੇਖ ਕੇ ਲੰਘਾ ਦੇਣਗੇ, ਪਰ ਇੱਦਾਂ ਨਹੀਂ ਆ। ਪਰ ਕਾਫੀ ਜਿੱਦਾਂ ਚੈਕਿੰਗ ਘੰਟਾ ਡੇਢ ਲੱਗ ਜਾਂਦਾ। ਬਿਲਕੁਲ ਅੱਜ ਦੇ ਯੁੱਗ ਦੇ ਵਿੱਚ ਵੀ ਉਹ ਮੈਨੂਅਲ ਸਿਸਟਮ ਹੈਗਾ, ਉਹ ਮੈਨੂੰ ਥੋੜ੍ਹਾ ਜਿਹਾ ਲੱਗਿਆ ਵੀ ਥੋੜ੍ਹਾ ਐਡਵਾਂਸ ਹੋਣਾ ਚਾਹੀਦਾ। 100 ਮੀਟਰ ਦੇ ਉੱਤੇ ਦੁਆਰਾ ਪਾਸਪੋਰਟ ਦੁਆਰਾ ਐਂਟਰੀ ਹੋਈ ਜਾਂਦੀ ਆ। ਹੋਰ ਮੈਨੂੰ ਰੀਜਨ ਨਹੀਂ ਸਮਝ ਲੱਗਿਆ ਉਹਦਾ ਕੀ ਹੈਗਾ। ਹਾਂ, ਮੇਰੇ ਕੋਲ ਐਂਟਰੀ ਹੋਣੀ ਤੇ ਇੱਕ ਜਗ੍ਹਾ 'ਤੇ ਹੋ ਜਾਏ। ਹਾਂਜੀ, ਸਿਸਟਮ ਦੇ ਵਿੱਚ ਹੋਵੇ, ਆਪਣੇ ਉੱਤੇ ਫਾਈਲ ਦੂਜੇ ਥਾਂ ਖੁੱਲ੍ਹ ਜਾਵੇ। ਪਰ ਨਹੀਂ, ਉਹਨਾਂ ਨੂੰ ਪੁੱਛਿਆ ਵੀ, ਮੈਂ ਕਿਹਾ ਜੀ ਤੁਸੀਂ ਰਜਿਸਟਰ 'ਤੇ ਮਤਲਬ ਮੇਰਾ ਪਾਸਪੋਰਟ ਇੱਕੋ ਵਿੰਡੋ ਦੇ ਵਿੱਚ 2 ਬੰਦੇ ਬੈਠੇ ਸੀਗੇ, ਪਹਿਲਾਂ ਉਹਨੇ ਲਿਖਿਆ ਆਪਣੇ ਰਜਿਸਟਰ 'ਤੇ, ਫਿਰ ਉਹਨੇ ਲਿਖਿਆ। ਮੈਂ ਹੈਰਾਨ ਰਹਿ ਗਿਆ, ਇੱਕੋ ਕੈਬ ਵਿੱਚ 2 ਬੰਦੇ ਬੈਠੇ ਆ, ਦੋਨੋਂ ਲਿਖ ਰਹੇ ਆ। ਅੱਛਾ ਹਰਜਿੰਦਰ ਜੀ, ਅੱਜ ਦੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਵੀ ਕਿਸ ਤਰ੍ਹਾਂ ਰਿਹਾ ਪਾਕਿਸਤਾਨ ਦਾ ਵਿਜ਼ਿਟ, ਕਿਸ ਤਰ੍ਹਾਂ ਰਿਹਾ। ਉਸ ਤੋਂ ਪਹਿਲਾਂ ਅੱਜ ਦੇ ਮੁੱਦੇ 'ਤੇ ਆਪਾਂ ਗੱਲਬਾਤ ਕਰਨੀ ਵੀ ਕਰਤਾਰਪੁਰ ਸਾਹਿਬ ਨੂੰ ਖੁੱਲ੍ਹੇ ਲਗਭਗ ਹੁਣ ਹੋ ਚੱਲੇ ਆ, ਕਾਫੀ ਮਹੀਨੇ ਹੋ ਚੱਲੇ ਨੇ ਜੀ। ਬਿਲਕੁਲ। ਅਤੇ ਹੁਣ ਤੱਕ ਮੈਨੂੰ ਪਤਾ ਲੱਗਾ ਸੀ, ਹੁਣ ਤੱਕ ਗਿਣਤੀ ਜਿਹੜੀ 49,000 ਲੋਕ ਜਾਂ ਹੁਣ ਤੱਕ ਇੰਨੇ ਮਹੀਨਿਆਂ 'ਚ ਸਿਰਫ ਆਏ ਨੇ ਜੀ। ਬਿਲਕੁਲ। ਜਿੱਦਾਂ ਕਿ 5,000 ਦੀ ਲਿਮਿਟ ਰੱਖੀ ਹੈ। ਇਹ ਕਿਉਂ ਲੋਕ ਜਿਹੜੇ ਨੇ ਘੱਟ ਕਿਉਂ ਆ ਰਹੇ ਨੇ? ਇਹਨਾਂ ਨੂੰ ਕਿਸ ਤਰ੍ਹਾਂ ਆਪਾਂ ਬਿਹਤਰੀ ਲਿਆਈ ਜਾ ਸਕਦੀ, ਇਹਨਾਂ 'ਚ ਕਿਸ ਤਰ੍ਹਾਂ ਲੋਕਾਂ ਨੂੰ ਆਪਾਂ ਫੈਸਿਲੀਟੇਟ ਕਰ ਸਕਦੇ ਹਾਂ, ਉਹਨਾਂ ਤੱਕ ਮੈਸੇਜ ਪਹੁੰਚਾ ਸਕਦੇ ਹਾਂ, ਉਸ ਮੁੱਦੇ 'ਤੇ ਆਪਾਂ ਗੱਲਬਾਤ ਕਰਨੀ ਹੈ ਜੀ। ਹਰਜਿੰਦਰ ਜੀ, ਤੁਸੀਂ ਨਿਊਜ਼ਪੇਪਰ ਕੱਢਦੇ ਹੋ, ਦੁਨੀਆ ਭਰ ਜਹਾਨ ਭਰ ਦੀਆਂ ਪੰਜਾਬੀਆਂ ਦੀਆਂ ਖਬਰਾਂ ਨਜ਼ਰੀ ਲੰਘਦੀਆਂ ਰਹਿੰਦੀਆਂ। ਸਵਾਲ, ਮੈਂ ਇੱਕ ਪਾਕਿਸਤਾਨੀ ਹਾਂ, ਮੈਂ ਉੱਧਰ ਨਹੀਂ ਜਾ ਕੇ ਵੇਖਿਆ, ਕੀ ਵਜ੍ਹਾ ਵਾ ਇਹ ਲੋਕ ਘੱਟ ਗਿਣਤੀ ਕਿਉਂ ਲੋਕ ਕਰਤਾਰਪੁਰ ਸਾਹਿਬ ਆ ਰਹੇ? ਨਾਸਰ ਜੀ, ਥੈਂਕ ਯੂ, ਬਹੁਤ ਅੱਛਾ ਜਿਹੜਾ ਤੁਹਾਡਾ ਇਹ ਸਵਾਲ ਹੈਗਾ। ਪਹਿਲਾਂ ਗਿਣਤੀ ਦੀ ਆਪਾਂ ਗੱਲ ਬਾਅਦ 'ਚ ਕਰਦੇ ਹਾਂ। ਪਹਿਲਾਂ ਮੈਂ ਧੰਨਵਾਦ ਦੇਣਾ ਚਾਹਾਂਗਾ ਤੁਹਾਡੀ ਪਾਕਿਸਤਾਨ ਦੀ ਸਰਕਾਰ ਨੂੰ, ਇਮਰਾਨ ਖਾਨ ਜੀ ਨੂੰ, ਜਿਨ੍ਹਾਂ ਨੇ ਵੀ ਇਸ ਕੋਰੀਡੋਰ ਓਪਨ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਪਾਇਆ। ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਜੇ ਆਪਾਂ YouTube ਦੇ ਉੱਤੇ ਜਦੋਂ ਆਪਾਂ ਪਹਿਲਾਂ ਦੇਖਦੇ ਨਾ, ਜਦੋਂ ਖੁੱਲ੍ਹਣਾ ਸੀਗਾ, ਜਦੋਂ ਡੇਟ ਅਨਾਉਂਸ ਹੋ ਗਈ ਸੀ ਨਵੰਬਰ ਦੇ ਵਿੱਚ ਵੀ ਆ ਇਸ ਤਰ੍ਹਾਂ ਹੋਣਾ, ਇੰਨਾ ਲੋਕਾਂ ਨੂੰ ਚਾਅ ਆ ਨਾ। ਤੁਸੀਂ ਜਿਹੜੀਆਂ YouTube ਲੋਕਾਂ ਨੇ ਪ੍ਰੈਪਰੇਸ਼ਨ ਦੀਆਂ ਵੀ ਪਾਈਆਂ ਹੋਈਆਂ, ਉਹਦੇ ਵਿੱਚ ਮਿਲੀਅਨ ਵਿਊ ਹੈਗੇ ਆ। ਉਹ ਜਿਹੜੇ ਮਿਲੀਅਨ ਵਿਊ ਆ ਉਹ ਇੱਕ ਇੰਡੀਕੇਟ ਕਰਦੇ ਆ ਵੀ ਅਸੀਂ ਉੱਥੇ ਜਾਣਾ ਆ। ਉਹ 'ਚ ਜੇ 50% ਵੀ ਲੈ ਲਈਏ ਤਾਂ ਹੁਣ ਤੱਕ ਜਿੱਦਾਂ 500,000 ਉੱਥੇ ਲੋਕੀ 5 ਲੱਖ ਲੋਕੀ ਚੱਲ ਜਾਣਾ ਸੀਗਾ। ਤੇ ਜਿਵੇਂ ਤੁਸੀਂ ਦੱਸਿਆ ਵੀ 2000 ਬੰਦਾ ਮੈਕਸੀਮਮ, ਕਈ ਮੈਂ ਤਾਂ ਵੀਡੀਓ ਦੇ ਉੱਤੇ ਉਹਨਾਂ ਦੇ ਅਫੀਸ਼ੀਅਲ ਵੀ ਸੁਣਿਆ ਸੀਗਾ, ਮਸੀਂ ਇੱਕ ਦਿਨ ਦੇ ਵਿੱਚ 400-500 ਵੀ ਬੰਦਾ ਕਈ ਵਾਰ ਜਾਂਦਾ ਹੈ। ਹੁਣ ਤੇ ਜਦੋਂ ਦਾ DGP ਬਿਆਨ ਦਿੱਤਾ ਵੀ ਉਧਰ ਆ ਗਿਆ ਆਤੰਕਵਾਦੀ ਬਣ ਜਾਂਦੇ ਆ, ਉਦੋਂ ਦੇ ਹੋਰ ਘਟ ਗਏ। ਜਦੋਂ ਸਾਡੇ ਗੁਪਤਾ ਜੀ ਨੇ ਜਿਹੜਾ ਆਪਣੇ ਹਿਸਾਬ ਨਾਲ ਹੀ ਮੀਟਰ ਲਾ ਕੇ ਚੈੱਕ ਕਰ ਲਿਆ, ਗੁਪਤਾ ਜੀ ਨੇ ਜਿਹੜੀ ਛੁਰਲੀ ਛੱਡੀ ਉਹਨੇ ਆਪਣੇ ਮੀਟਰ ਲਾ ਕੇ ਚੈੱਕ ਕਰ ਲਿਆ, ਜਿੱਦਾਂ ਉਹਨੂੰ ਬੈਠੇ ਨੇ ਚੈੱਕ ਕਰ ਲਏ ਬੰਦੇ ਉੱਥੇ ਕਨਵਰਟ ਹੋ ਕੇ ਆ ਰਿਹਾ। ਪਰ ਉਹ ਬਹੁਤ ਚਲੋ ਉਹਨਾਂ ਨੇ ਜੋ ਵੀ ਉਹਨਾਂ ਨੇ ਗਿਲਟੀ ਮਹਿਸੂਸ ਕੀਤਾ ਹੋਊਗਾ। ਤੇ ਜਿਹੜਾ ਇਹ ਚਾਅ ਆ ਨਾ, ਇਹ ਫਿਲਹਾਲ ਜਿੱਦਾਂ ਬਰਕਰਾਰ ਉੱਦਾਂ ਹੀ ਹੈਗਾ ਆ। ਤੁਹਾਨੂੰ ਮੈਂ ਪਰਸਨਲ ਐਕਸਪੀਰੀਅੰਸ ਦੱਸ ਦਿੰਦਾ। ਅਸੀਂ ਪਹਿਲਾਂ ਤਾਂ ਇੱਥੇ ਵੀਜ਼ਾ ਪ੍ਰੋਪਰ ਲੈ ਲਿਆ ਹੋਇਆ ਪਾਕਿਸਤਾਨ ਦਾ, ਹੈ ਨਾ। ਤੇ ਉਹਦੇ ਵਿੱਚ ਮੇਰੇ ਮਦਰ ਇਨ ਲਾ ਉਹ ਕੈਨੇਡਾ ਤੋਂ ਆਏ ਸੀਗੇ। ਮੈਂ ਕਿਹਾ ਚਲ ਉਹਨਾਂ ਨੂੰ ਵੀ ਨਾਲੇ ਦਿਖਾ ਲਿਆਵਾਂ, ਘੱਟੋ ਘੱਟ ਉਹਨੂੰ ਕਰਤਾਰਪੁਰ ਸਾਹਿਬ ਦਿਖਾ ਲਵਾਂ। ਮੈਂ ਉਹਨਾਂ ਦਾ ਔਨਲਾਈਨ ਭਰਨਾ ਸ਼ੁਰੂ ਕੀਤਾ। ਇੱਕ ਸਟੇਜ ਦੇ ਉੱਤੇ ਜਾ ਕੇ ਕੁਐਸਚਨ ਆਉਂਦਾ, ਤੁਸੀਂ ਆਪਣਾ OCI ਨੰਬਰ ਭਰੋ। ਹੁਣ ਬਹੁਤ ਸਾਰੇ ਬੰਦਿਆਂ ਕੋਲ OCI ਨੰਬਰ ਨਹੀਂ ਹੈਗਾ, ਪਰ ਉਹਨਾਂ ਕੋਲ ਕੈਨੇਡਾ ਦੀ PR ਹੈਗੀ ਜਾਂ ਹੋਰ ਮੁਲਕਾਂ ਦੀ PR ਹੈਗੀ ਆ, ਠੀਕ ਆ। ਉਹਦੇ ਉੱਤੇ PR ਨੰਬਰ ਦੀ ਆਪਸ਼ਨ ਹੈ ਨਹੀਂ। ਦੂਸਰਾ ਹੈਗਾ, ਜਦੋਂ ਤੁਸੀਂ ਇੰਡੀਅਨ ਪਾਸਪੋਰਟ ਸਿਲੈਕਟ ਕਰਦੇ ਵੀ ਮੇਰੇ ਕੋਲ ਇੰਡੀਅਨ ਪਾਸਪੋਰਟ ਆ, ਉਹਦੇ ਉੱਤੇ ਲਾਉਂਦਾ ਇਸ਼ੂਇੰਗ ਅਥਾਰਟੀ ਆਉਂਦੀ ਹੈ ਵੀ ਕਿੱਥੋਂ ਇਸ਼ੂ ਹੋਇਆ। ਜਿੱਦਾਂ ਸਮਝ ਲਓ ਜਲੰਧਰ, ਚੰਡੀਗੜ੍ਹ। ਹੁਣ ਇਸ਼ੂ ਹੋਇਆ ਉਹ ਕੈਨੇਡਾ ਤੋਂ, ਟੋਰਾਂਟੋ ਤੋਂ, ਵੈਨਕੂਵਰ ਤੋਂ, ਵੈਲਿੰਗਟਨ ਤੋਂ। ਉਹਦੇ ਉੱਤੇ ਉਸ ਖਾਨੇ 'ਚ ਸ਼ਹਿਰ ਹੀ ਨਹੀਂ ਆਉਂਦਾ ਹੈਗਾ। ਤੁਸੀਂ ਇੰਡੀਅਨ ਪਾਸਪੋਰਟ ਤਾਂ ਸਿਲੈਕਟ ਕਰ ਲਿਆ, ਇਸ਼ੂ ਕਿੱਥੋਂ ਹੋਇਆ ਉਹ ਸਿਰਫ ਇੰਡੀਆ ਦੇ ਦਫ਼ਤਰ ਆ ਰਿਹਾ। ਐਡੀ ਉਹਦੇ ਉੱਤੇ ਜਿੱਦਾਂ ਵੱਡੀ ਉਹ ਬਲੰਡਰ ਮਿਸਟੇਕ ਹੈਗੀ ਆ, ਕਿਉਂਕਿ ਉਹ ਸਾਰੇ ਸਟਾਰ ਵਾਲੇ ਹੈਗੇ ਆ। ਜੇ ਤੁਸੀਂ ਉੱਤੇ ਨਹੀਂ ਭਰਦੇ ਤਾਂ ਤੁਹਾਡੀ ਐਪਲੀਕੇਸ਼ਨ ਅੱਗੇ ਨਹੀਂ ਜਾਂਦੀ, ਅੱਗੇ ਹੁੰਦੀ। ਤੇ ਬਹੁਤ ਸਾਰੇ ਬੰਦੇ ਆ ਫਿਲ ਕਰਦੇ ਆ, ਸਟਾਰਟ ਹੁੰਦੇ ਆ, 3-4 ਅੱਗੇ ਸਟੈਪ ਜਾ ਕੇ ਉੱਥੇ ਰੁਕ ਜਾਂਦੇ ਆ। ਫਿਰ ਮੈਂ ਚਲੋ ਅਸੀਂ ਅਖਬਾਰਾਂ ਨਾਲ ਸੰਬੰਧਿਤ, ਸਾਨੂੰ ਫੋਨ ਆਉਂਦਾ, ਭਾਜੀ ਸਾਡੇ ਕੋਲ OCI ਤਾਂ ਹੈ ਨਹੀਂ, ਅਸੀਂ ਕਿੱਦਾਂ ਕਰੀਏ। ਅੰਬੈਸੀ ਵਾਲਿਆਂ ਨੂੰ ਪੁੱਛਦੇ ਆ, ਉਹ ਕਹਿੰਦੇ ਜੀ ਨਹੀਂ, ਫਿਰ ਤੁਸੀਂ ਇੰਡੀਆ ਵਾਲੇ ਜਾ ਸਕਦੇ ਆ ਜਾਂ ਤੁਸੀਂ OCI ਜਾ ਸਕਦੇ ਆ। ਹੁਣ ਸਾਰਿਆਂ ਕੋਲ OCI ਹੈ ਨਹੀਂ। ਇੱਕ ਤਾਂ ਇਹ ਵੱਡਾ ਜਿਹੜਾ ਇਹ 'ਚ ਖਲਾ ਹੈਗਾ, ਜਿਹੜੇ ਬੰਦੇ ਜਿਹਨਾਂ ਕੋਲ OCI ਨਹੀਂ ਹੈਗੀ ਉਹ ਨਹੀਂ ਜਾ ਸਕਦੇ। ਦੂਸਰਾ ਹੈਗਾ ਜਿਹੜੇ ਇੰਡੀਆ ਦੇ ਵਿੱਚ ਆ, ਇੰਡੀਆ ਤਾਂ ਅਸੀਂ ਤਾਂ ਹੋਲੇ ਮਹੱਲੇ ਦੇ ਉੱਤੇ ਟਰਾਲੀਆਂ ਭਰ ਕੇ ਅਸੀਂ ਤਾਂ ਖਿੱਚ ਦਿੱਤਾ ਕੰਮ। ਇਹ ਤਾਂ ਫਿਰ ਦੂਸਰੇ ਦੇਸ਼ ਵਿੱਚ ਸੀਗਾ, ਸਾਨੂੰ ਕਿੰਨਾ ਚਾਅ ਸੀਗਾ, ਅਸੀਂ ਤਾਂ ਟਰਾਲੀਆਂ ਭਰ ਕੇ ਆ ਜਾਣਾ ਸੀਗਾ ਜਾਂ ਗੱਡੀਆਂ ਭਰ ਕੇ ਆ ਜਾਣਾ ਸੀਗਾ। ਹੁਣ ਜਦੋਂ ਤੁਸੀਂ ਔਨਲਾਈਨ ਭਰਦੇ ਹੈਗੇ ਆ, ਜੇ ਸਮਝ ਲਓ ਕਿਸੇ ਕੋਲ OCI ਵੀ ਹੈਗੀ ਆ, ਮੈਂ ਜਿਵੇਂ ਭਰਿਆ ਸੀਗਾ ਆਪਣਾ ਮੰਮੀ ਡੈਡੀ ਹੁਣਾਂ ਦਾ, ਜਦੋਂ ਤੁਸੀਂ ਭਰ ਕੇ ਹਟਦੇ ਆ, ਫਾਰਮ ਤੁਹਾਡਾ ਸਬਮਿਟ ਹੋ ਗਿਆ, 24 ਘੰਟੇ ਦੇ ਵਿੱਚ ਜਿਹੜੀ ਤੁਹਾਡੀ ਇਨਕੁਆਰੀ ਆ ਉੱਥੇ ਸੀਲੇ ਚੱਲ ਜਾਂਦੀ ਆ। ਹੁਣ ਕਈ ਵਾਰ ਕਿਸੇ ਨੇ ਦੱਸਿਆ ਨਹੀਂ ਹੁੰਦਾ ਵੀ ਮੈਂ ਆਉਣਾ ਆ ਇੰਡੀਆ ਜਾਂ ਮੈਂ ਪਾਕਿਸਤਾਨ ਜਾਣਾ, ਬੰਦਾ ਪਲਾਨ ਕੇ ਕਰ ਰਿਹਾ ਹੁੰਦਾ 2 ਮਹੀਨੇ ਦੀ। ਉਹ ਠਾ ਦੇਣੀ ਜਿਹੜਾ ਮੁਨਸ਼ੀ ਆ, ਜਿਹੜਾ ਕੋਈ ਨੰਬਰ ਭਰਿਆ ਹੁੰਦਾ ਇੰਡੀਆ ਦਾ ਲੈ ਕੇ, ਉਹ ਕਈ ਵਾਰ ਉਹਨੂੰ ਦੱਸਿਆ ਵੀ ਨਹੀਂ ਹੁੰਦਾ ਤੇਰਾ ਨੰਬਰ ਭਰਿਆ, ਉਹ ਠਾ ਦੇਣੀ, ਉਹਦੀ ਘੰਟੀ ਖੜਕਾ ਦਿੰਦਾ ਵੀ ਤੁਹਾਡੀ ਇਨਕੁਆਰੀ ਆਈ ਆ। ਪਹਿਲਾਂ ਤਾਂ ਬੰਦੇ ਤਬਕ ਜਾਂਦੇ, ਯਾਰ ਬੰਦੇ ਸਾਡੇ ਬਾਹਰ ਇਨਕੁਆਰੀ ਕਾਹਦੀ ਆ ਗਈ ਹੈ। ਉਹ ਫਿਰ ਉਹ ਬੰਦਾ ਸਰਪੰਚ ਨੂੰ ਲੱਭਦਾ, ਜੀ ਸਾਡੇ ਪਿੰਡ ਦੇ ਆ ਇਹ, ਇੱਥੇ ਆਉਗੇ ਨਾ। ਤੇ ਮੇਰਾ ਵੀ ਇੱਦਾਂ ਹੋਇਆ। ਮੈਂ ਤਾਂ ਸਰਪ੍ਰਾਈਜ਼ ਦੇਣਾ ਸੀਗਾ, ਸਰਪ੍ਰਾਈਜ਼ ਕੀ ਦੇਣਾ ਸੀ, ਉਹਨਾਂ ਨੂੰ ਸ਼ੌਕ ਪੈ ਗਿਆ, ਯਾਰ ਬੰਦੇ ਬਾਹਰ ਇਨਕੁਆਰੀ ਇੱਥੇ ਤੁਰੀ ਫਿਰਦੀ ਆ। ਚਲੋ ਇਨਕੁਆਰੀ ਕਰਾਈ ਔਖੇ ਸੌਖੇ, ਮੁੜ ਕੇ ਵਿਚਾਲੇ ਗੈਪ ਸੀਗਾ 1 ਮੰਥ ਦਾ। ਹੁਣ ਜਦੋਂ ਅਸੀਂ ਇੱਥੇ ਪਹੁੰਚ ਗਏ, ਉਹਨਾਂ ਕੋਲ ਪਤਾ ਨਹੀਂ ਸ਼ਾਇਦ ਇਨਫੋਰਮੇਸ਼ਨ ਆ ਗਈ ਵੀ ਪਹੁੰਚ ਗਏ, ਦੁਬਾਰਾ ਫਿਰ ਇਨਕੁਆਰੀ ਆ ਗਈ ਜੀ। ਫਿਰ ਕਹਿੰਦੇ ਲੰਬੜ ਚਾਹੀਦਾ ਆ, ਫਿਰ ਤੁਸੀਂ ਥਾਣੇ ਆਓ, ਫਿਰ ਪਾਸਪੋਰਟ ਦੀ ਇੱਕ ਕਾਪੀ, ਫਿਰ ਇੱਕ ਫੋਟੋ, ਫਿਰ ਆਧਾਰ ਕਾਰਡ, ਉਹ ਸਾਰਾ ਪ੍ਰੋਸੈਸ। ਫਿਰ ਮੈਂ ਤਾਂ ਖਿੱਚ ਕੇ ਉਹਨੂੰ ਕਹਿਤਾ, ਮੈਂ ਕਿਹਾ ਯਾਰ ਮੈਂ ਆਉਣਾ ਹੀ ਨਹੀਂ, ਛੱਡ ਹੀ ਦੇ ਯਾਰ। ਫਿਰ ਉਹ ਕਹਿੰਦਾ ਨਹੀਂ ਮੈਂ ਖੁਦ ਚੱਲ ਕੇ ਆਉਣਾ। ਚਲੋ ਉਹਨੇ ਆ ਗਿਆ, ਸਾਨੂੰ ਉਹਦੀ ਵੈਸੇ ਲੋੜ ਨਹੀਂ ਪੈਣੀ ਕਿਉਂਕਿ ਸਾਡੇ ਕੋਲ ਫੁੱਲ ਵੀਜ਼ਾ ਸੀਗਾ, ਅਸੀਂ ਇੱਧਰੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲੈਣੇ। ਸੋ ਇੱਕ ਇੰਨੀ ਹਰਾਸਮੈਂਟ ਹੈਗੀ ਆ, ਇਸ ਕਰਕੇ ਜਿਹੜਾ ਨਾ ਬੰਦਿਆਂ ਦਾ ਚਾਅ ਹੈਗਾ ਉਹ ਵਿੱਚੇ ਟੁੱਟ ਰਿਹਾ ਹੈਗਾ। ਇਹਦਾ ਹੁਣ ਜੇ ਆਪਾਂ ਹੱਲ ਦੇ ਉੱਤੇ ਗੱਲ ਕਰੀਏ, ਹੱਲ ਕੀ ਹੈਗਾ? ਪਾਕਿਸਤਾਨ ਦਾ ਜਿਹੜੀ ਅਫੀਸ਼ੀਅਲ ਆ ਉਹਦੀ ਮੈਂ ਜਿਹੜੀ ਸਟੇਟਮੈਂਟ ਸੁਣੀ ਆ, ਪਾਕਿਸਤਾਨ ਵਾਲੇ ਕਹਿੰਦੇ ਅਸੀਂ ਤਾਂ ਬਹੁਤ ਈਜ਼ੀ ਰੱਖਿਆ ਹੋਇਆ। ਈਵਨ ਮੈਂ ਜਦੋਂ ਬਾਰਡਰ ਐਂਟਰ ਕੀਤਾ ਆ, ਤੁਹਾਡੇ ਇੱਕ ਜਗ੍ਹਾ ਸਿਰਫ ਚੈੱਕ ਐਂਟਰੀ ਹੋਈ ਆ, ਸਿਰਫ ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਐਂਟਰੀ ਕੀਤੀ, ਬੈਗ ਸਕੈਨ ਹੋਏ, ਚਲੋ ਜੀ ਬਾਹਰ ਸਾਰਾ ਸਵਾਗਤ ਕੀਤਾ ਕੁਲੀਆਂ ਨੇ, ਇੰਨਾ ਵਧੀਆ ਟ੍ਰੇਨ ਲੱਗੀ ਹੋਈ ਆ। ਟ੍ਰੇਨ ਵੀ ਤੁਹਾਡੀ ਇੱਦਾਂ ਨਹੀਂ ਹੈਗਾ ਵੀ ਉਹਨੂੰ ਜਿੱਦਾਂ ਟਰਾਂਸਪੋਰਟੇਸ਼ਨ ਨਹੀਂ ਹੈਗੀ, ਇੱਕ ਤੁਹਾਨੂੰ ਇੱਕ ਕਲਚਰ ਦਿਖਾ ਰਿਹਾ ਟ੍ਰੇਨ ਦਾ ਵੀ, ਉਸ ਹਿਸਾਬ ਨਾਲ ਡਿਜ਼ਾਈਨ ਕੀਤੀ ਹੋਈ ਆ। ਮਲਕ ਲੈ ਕੇ ਜਾਂਦੇ ਤੁਹਾਨੂੰ, ਹੈ ਨਾ, ਇਹ ਨਹੀਂ ਰਸ਼ 'ਚ ਨਹੀਂ ਲੈ ਕੇ ਜਾਂਦੇ। ਉਹ ਵੀ ਇੱਕ ਆਪਣੇ ਆਪ 'ਚ ਇੱਕ ਸੰਦੇਸ਼ ਹੈਗਾ, ਤੁਹਾਨੂੰ ਇੱਕ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ। ਅਤੇ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੈਗਾ, ਉਹਦੇ ਵਾਸਤੇ ਤਾਂ ਬਹੁਤ ਈਜ਼ੀ ਹੋਣਾ ਚਾਹੀਦਾ। ਸਾਡੀ ਇੰਡੀਆ ਗੌਰਮੈਂਟ ਦੀਆਂ ਜਿਹੜੀਆਂ ਬੰਦਿਸ਼ਾਂ ਆ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ। ਕਿਵੇਂ ਈਜ਼ੀ ਉਹਨੂੰ ਕਰ ਸਕਦੇ? ਬੰਦਿਸ਼ਾਂ ਤਾਂ ਹੈ ਹੀ ਨੇ। ਦੇਖੋ ਜੀ, ਹਰ ਮੁਲਕ ਦੀ ਇੱਕ ਆਈਡੈਂਟੀਫਿਕੇਸ਼ਨ ਹੈਗੀ ਆ। ਜਿਵੇਂ ਤੁਹਾਡੇ ਕੋਲ ਨੈਸ਼ਨਲ ਆਈਡੈਂਟੀ ਕਾਰਡ ਹੈਗੇ ਆ, ਇੱਦਾਂ ਹੀ ਇੰਡੀਆ ਦੇ ਵਿੱਚ ਵੀ
ਆਧਾਰ ਕਾਰਡ ਬਣ ਗਏ ਹੋਏ ਆ, ਠੀਕ ਹੈ ਜੀ। ਬਹੁਤਿਆਂ ਕੋਲ ਆਪਣੇ ਪਾਸਪੋਰਟ ਹੋ ਗਿਆ। ਹੁਣ ਪਾਸਪੋਰਟ ਦੇ ਉੱਤੇ ਤਾਂ ਕੋਈ ਆਇਡੈਂਟੀ ਨਹੀਂ ਹੈਗੀ, ਉਹ ਤਾਂ ਪੁਲਿਸ ਇਨਕੁਆਇਰੀ ਦੇ ਨਾਲ ਹੀ ਬਣਦਾ। ਆਧਾਰ ਕਾਰਡ ਤਾਂ ਫਿਰ ਚਲੋ ਸੁਵਿਧਾ ਸੈਂਟਰ ਬਣ ਗਿਆ ਹੈ ਨਾ। ਘੱਟੋ ਘੱਟ ਇਹਦੇ ਵਿੱਚ ਇਹ ਵੀ ਕਨਫਿਊਜ਼ਨ, ਸੌਰੀ ਮੈਂ ਤੁਹਾਡੀ ਗੱਲ ਕੱਟੀ, ਸਾਡੇ ਪਾਸਪੋਰਟ ਅਸੀਂ ਨਾਰਮਲੀ ਪਾਸਪੋਰਟ ਸਾਡੀ ਕਦੇ ਪਾਕਿਸਤਾਨ ਦੇ ਵਿੱਚ ਨਹੀਂ ਨਾ ਇਨਕੁਆਇਰੀ ਰੱਖੀ ਪਾਸਪੋਰਟ ਦੀ ਜੀ। ਜੇ ਤੁਹਾਡਾ ਆਈਡੈਂਟੀਟੀ ਕਾਰਡ ਬਣਿਆ ਵਾ ਹਾਂਜੀ, ਉਹ ਸਾਡੇ ਨਾਦਰਾ ਵਾ ਇੱਥੋਂ ਦਾ ਜਿਹੜਾ ਅਦਾਰਾ ਜਿਹੜਾ ਆਈਡੀ ਕਾਰਡ ਆਈਡੈਂਟੀਟੀ ਕਾਰਡ ਬਣਾਉਂਦਾ ਜੀ ਬਿਲਕੁਲ, ਉਹ ਬਗੈਰ ਬਰਥ ਸਰਟੀਫਿਕੇਟ ਤੋਂ ਬੱਚਿਆਂ ਦੇ ਸਰਟੀਫਿਕੇਟ ਤੋਂ ਬਗੈਰ ਬਣਾਉਂਦਾ ਨਹੀਂ। ਜਦੋਂ ਆਈਡੈਂਟੀਟੀ ਕਾਰਡ ਬਣ ਗਿਆ ਜੀ ਫਿਰ ਪਾਸਪੋਰਟ ਦੀ ਇਨਕੁਆਇਰੀ ਦੀ ਲੋੜ ਕਾਹਦੀ ਹੈ? ਪਹਿਲੇ ਲੋੜ ਹੀ ਨਹੀਂ, ਪਹਿਲੀ ਗੱਲ। ਚਲੋ ਇਹ ਸਾਡੇ ਨਹੀਂ ਹੈ, ਪਾਕਿਸਤਾਨ ਨਹੀਂ ਹੈ। ਤੁਹਾਡਾ ਥੋੜਾ ਐਡਵਾਂਸ ਸਿਸਟਮ ਹੋਊਗਾ ਕਿਉਂਕਿ ਉਹ ਲਿੰਕਡ ਹੋ ਗਏ ਨਾ ਪਾਸਪੋਰਟ ਤੇ ਆਇਡੈਂਟੀ। ਪਰ ਸਾਡੇ ਜਿਹੜਾ ਆਧਾਰ ਕਾਰਡ ਹੈਗਾ ਆ ਉਹ ਹੋ ਸਕਦਾ ਸਾਰਿਆਂ ਕੋਲ ਪਾਸਪੋਰਟ ਉਸ ਵੇਲੇ ਨਾ ਹੋਵੇ, ਇੱਕ ਦੂਜੇ ਨਾਲ ਲਿੰਕਡ ਨਾ ਹੋਵੇ। ਲੇਕਿਨ ਜਿਹਦੇ ਕੋਲ ਪਾਸਪੋਰਟ ਆ ਉਹ ਤਾਂ ਇਨਕੁਆਇਰੀ ਹੋ ਕੇ ਬਣਿਆ ਨਾ, ਉਹ ਤਾਂ ਫੁੱਲ ਵੈਲਿਡ ਆ ਨਾ। ਆਧਾਰ ਕਾਰਡ ਵਾਲੇ ਤਾਂ ਫਿਰ ਵੀ ਇਨਕੁਆਇਰੀ ਇੱਕ ਸਟੈਪ ਹੋਰ ਹੋ ਸਕਦੀ ਆ, ਸੈਕੰਡ ਆਈਡੀ ਮੰਗੀ ਜਾ ਸਕਦੀ ਆ। ਪਾਸਪੋਰਟ ਕੋਲ ਆਈਡੀ ਕਾਹਦੀ ਮੰਗਣੀ ਆ? ਪਾਸਪੋਰਟ ਦਿਖਾਵੇ ਜਿਹਦੇ ਕੋਲ ਹੈਗਾ, ਘੱਟੋ ਘੱਟ ਉਹਨੂੰ ਤਾਂ ਜਾਣ ਦਿਓ। ਪਾਸਪੋਰਟ ਰੱਖ ਲਓ ਤੁਸੀਂ, ਜਾਂ ਕੋਈ ਬੈਂਡ ਲਾ ਦਿਓ। ਕਿਹੜਾ ਬੰਦਾ ਤੁਸੀਂ ਕੋਰੀਡੋਰ ਬਣਾਇਆ, ਉਸੇ ਰਸਤੇ ਜਾਣਾ, ਉਸੇ ਆ ਜਾਣਾ। 5000 ਬੰਦੇ ਦੀ ਲਿਮਟ ਇੱਕ ਦਿਨ ਦੀ, ਤੇ ਬੰਦੇ ਨੇ ਕਿਹੜਾ ਭੱਜ ਜਾਣਾ ਉੱਥੇ ਨੂੰ, ਬਿਨਾਂ ਆਈਡੀ ਤੋਂ ਕਿੱਥੇ ਨੂੰ ਭੱਜ ਜਾਣਾ ਹੈ ਨਾ। ਤੇ ਦਰਸ਼ਨ ਕਰਨੇ ਤੁਸੀਂ, ਉਹਦੀ ਜਿਹੜੀ ਸ਼ਰਧਾ ਆ ਉਹਨੂੰ ਜਿੱਦਾਂ ਉੱਥੇ ਕਿਰਕਰਾ ਹੋ ਰਹੀ ਹੈ ਸਾਰੀ। ਤੇ ਇਹ ਜਿਹੜੀ ਸਰਕਾਰ ਆ ਸਾਡੀ, ਜਿਵੇਂ ਪੰਜਾਬ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਹੁਣੇ 15 ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ, ਵੀ ਪਾਸਪੋਰਟ ਦੀ ਜਿਹੜੀ ਰਿਕੁਆਇਰਮੈਂਟ ਆ ਉਹਨੂੰ ਚੱਕ ਦਿੱਤਾ ਜਾਵੇ। ਲੇਕਿਨ ਉਹ ਜਿਹੜੀ ਰਿਕੁਆਇਰਮੈਂਟ ਜਿਹੜੀ ਚੱਕੀ ਜਾਣੀ ਆ ਉਹ ਸੈਂਟਰ ਗੌਰਮੈਂਟ ਨੇ ਚੱਕਣੀ ਆ। ਤੇ ਇਹਦੇ ਵਿੱਚ ਦੋ ਸਰਕਾਰਾਂ ਸਾਡੇ ਇਨਵੋਲਵ ਹੈਗਾ, ਪਾਕਿਸਤਾਨ ਦੀ ਸਰਕਾਰ ਵੀ, ਆਪਣੇ ਇੰਡੀਆ ਦੀ ਸੈਂਟਰ ਸਰਕਾਰ ਵੀ ਹੈਗੀ ਆ, ਤੇ ਸਾਡੀ ਸਟੇਟ ਦੀ ਸਰਕਾਰ ਵੀ ਹੈ। ਇਹ ਇੱਕ ਅਥਾਰਟੀ ਕੋਲ ਦੇਣਾ ਚਾਹੀਦਾ ਹੈ। ਘੱਟੋ ਘੱਟ ਹਰ ਨੋਟਰੀ ਹੈਗੀ ਆ, ਲਾਇਰ ਹੈਗੇ ਆ, ਉਹ ਇੱਕ ਜਿਹਦੇ ਕੋਲ ਨਹੀਂ ਵੀ ਆਇਡੈਂਟੀਫਿਕੇਸ਼ਨ ਹੈਗੀ ਉਹ ਸਰਟੀਫਾਈ ਕਰਕੇ ਭੇਜ ਦੇਣ। ਵੈਸੇ ਤਾਂ ਜੇ ਆਪਾਂ ਟਰਸਟ ਦੀ ਗੱਲ ਕਰੀਏ, ਜੇ ਬਾਬੇ ਨਾਨਕ ਇੰਨੀ ਦੇਰ ਬਾਅਦ ਰਾਹ ਖੋਲ੍ਹਿਆ ਤਾਂ ਬੰਦ ਹੋਣ ਵਾਲੇ ਪਾਸੇ ਇਹ ਜਾਂਦਾ ਨਹੀਂ। ਲੇਕਿਨ ਜਾਂਦੇ ਤੋਂ ਮਤਲਬ ਵੀ ਇਹ ਹੁੰਦਾ ਨਹੀਂ, ਜੋ ਸਾਜ਼ਿਸ਼ਾਂ ਜੋ ਮਰਜ਼ੀ ਕੋਸ਼ਿਸ਼ ਕਰ ਲੇ, ਬਿਲਕੁਲ। ਲੇਕਿਨ ਫਿਰ ਵੀ ਇਹ 'ਚ ਬਿਹਤਰੀ ਲਿਆਉਣ ਲਈ, ਕਿਉਂਕਿ ਹੁਣ ਗਿਣਤੀ ਬਹੁਤ ਘਟਦੀ ਜਾ ਰਹੀ ਹੈ, ਇਹ ਤੁਹਾਡੀ ਸੁਜੈਸ਼ਨ ਇਹ ਵੀ ਜੇ ਗਵਰਨਮੈਂਟ ਨੇ ਮਤਾ ਪਾਸ ਕੀਤਾ ਤੇ ਇਹ ਵੀ ਬੜੀ ਵਧੀਆ ਜੀ। ਵੈਸੇ ਜੇ ਪਾਸਪੋਰਟ ਸੀ, ਚਲੋ ਸਪੋਜ਼ ਪਾਕਿਸਤਾਨ ਗਵਰਨਮੈਂਟ ਕਹਿੰਦੀ ਆ ਵੀ ਸਾਨੂੰ ਪਾਸਪੋਰਟ ਅਸੀਂ ਚਾਹੀਦਾ, ਵੀਜ਼ਾ ਤੇ ਨਹੀਂ ਲਾਉਣਾ, ਸਕੈਨ ਕਰਨਾ ਵਾ, ਤੁਹਾਡਾ ਡਾਟਾ ਰੱਖਣਾ ਵਾ ਜੀ, ਤੇ ਉਹ ਪਾਸਪੋਰਟ ਵੀ ਹੋਵੇ, ਤੇ ਪਾਸਪੋਰਟ ਦੀ ਆਸਾਨੀ, ਉਹਦੀ ਐਥੋਰਾਈਜੇਸ਼ਨ ਕਿਵੇਂ ਤੁਸੀਂ ਈਜ਼ੀਲੀ ਉਹਦਾ ਪ੍ਰੋਸੈਸ ਇੰਡੀਅਨ ਗਵਰਨਮੈਂਟ ਕਰ ਸਕਦੀ ਹੈ? ਦੇਖੋ, ਪਾਸਪੋਰਟ ਤਾਂ ਪਹਿਲਾਂ ਹੀ ਸਾਰੀ ਇਨਕੁਆਇਰੀ ਤੋਂ ਬਾਅਦ ਬਣਦਾ। ਵੱਧ ਤੋਂ ਵੱਧ ਕੀ ਆ, ਉਹ ਆਪਣੀ ਇੱਕ ਫੋਟੋ ਸਟੇਟ ਅਟੈਸਟਡ ਕਰਾ ਕੇ ਲਿਆ ਕੇ ਉਹਨਾਂ ਨੂੰ ਸਬਮਿਟ ਕਰ ਦੇ। ਉਹਨਾਂ ਕੋਲ ਰਿਕਾਰਡ ਹੋਊਗਾ, ਜਦੋਂ ਮਰਜ਼ੀ ਚੈੱਕ ਕਰ ਸਕਦੇ ਆ। ਵੈਸੇ ਤਾਂ ਅੱਜ ਕੱਲ੍ਹ ਜਿਹੜੇ ਪਾਸਪੋਰਟ ਹੈਗੇ ਆ, ਹਰ ਮੁਲਕ ਦੇ ਵਿੱਚ ਇੱਕ ਚਿਪ ਲੱਗੀ ਹੋਈ ਆ। ਈਵਨ ਤੁਸੀਂ ਉਹਦੇ ਸਕੈਨਰ 'ਤੇ ਰੱਖਦੇ ਆ, ਕੁਛ ਕਰਨ ਦੀ ਲੋੜ ਨਹੀਂ, ਕੋਈ ਟਾਈਪ ਨਹੀਂ ਕਰਨਾ, ਆਪਣੇ ਆਪ ਡਾਟਾ ਜਿਹੜਾ ਆ ਜਾਂਦਾ ਹੈ ਨਾ। ਜਿਵੇਂ ਤੁਸੀਂ ਜਦੋਂ ਟਰੈਵਲ ਕਰਦੇ ਆ, ਕਿਤੇ ਵੀ ਜਾਂਦੇ ਆ, ਤੁਸੀਂ ਕੁਝ ਲਿਖਦੇ ਥੋੜ੍ਹੀ ਆ, ਮਸ਼ੀਨ ਦੇ ਉੱਤੇ ਪਾਸਪੋਰਟ ਰੱਖਿਆ, ਸਾਰਾ ਕੁਝ ਆ ਜਾਂਦਾ। ਇੱਥੇ ਵੀ ਇੱਦਾਂ ਹੀ ਜਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜਿਸ ਤਰ੍ਹਾਂ ਆਪਾਂ ਗੱਲ ਕਰਨ ਡਏ ਹਾਂ ਕਿ ਇਹ ਗਵਰਨਮੈਂਟ ਜਿਹੜੀ ਵਾ ਆਪਣੇ ਕੋਲ ਵੈਰੀਫਾਈਡ ਬੰਦੇ ਜਿਹੜੇ ਵਾ ਹਰ ਤਹਿਸੀਲ ਲੈਵਲ 'ਤੇ, ਜ਼ਿਲ੍ਹਾ ਲੈਵਲ 'ਤੇ ਜੀ ਵੈਰੀਫਾਈਡ ਕਰਦੇ ਕਿ ਉਹਨਾਂ ਦੀ ਜਿਹੜੀ ਇਨਕੁਆਇਰੀ ਆ ਉਹ ਆਪਣੇ ਅਟੈਸਟਡ, ਅਗਰ ਉਹਨਾਂ ਕੋਲ ਹੋ ਕੇ, ਜਿਸ ਸਪੋਜ਼ ਜਿਸ ਤਰ੍ਹਾਂ ਨੋਟਰੀ ਹੁੰਦੀ ਜੀ, ਅਟੈਸਟਡ ਹੋ ਕੇ ਆ ਜੇ ਤੇ ਦੈਟਸ ਇਟ, ਠੀਕ ਹੈ ਜੀ। ਬਿਲਕੁਲ, ਕਿਉਂ ਨਹੀਂ ਹੋ ਸਕਦਾ? ਕਿਉਂਕਿ ਜੇ ਬਹੁਤੀ ਜਿਹੜੀ ਸੰਗਤ ਨੇ ਆਉਣਾ, ਪਿੰਡਾਂ ਦੇ ਵਿੱਚ ਆਉਣਾ ਹੈ, ਤੁਸੀਂ ਸਰਪੰਚ ਤੋਂ ਸ਼ੁਰੂ ਕਰ ਲਓ, ਸਰਪੰਚ ਦੀ ਮੋਹਰ ਲਵਾ ਲਓ, ਠੀਕ ਹੈ ਜੀ। ਉਹ ਬੰਦਾ ਕਚਹਿਰੀ ਜਾਵੇ, ਨੋਟਰੀ ਦੇ 50 ਰੁਪਏ ਦੇਵੇ, ਆਪਣੀ ਜਿਹੜੀ ਆ ਅਪੀਅਰੈਂਸ ਆ ਜਾਂ ਫੋਟੋ ਆ ਉਹ ਟੈਸਟ ਕਰਾ ਕੇ ਨਾਲ ਲਿਆਵੇ, ਤਾਂ ਕਿ ਇਹ ਨਾ ਲੱਗੇ ਵੀ ਬੰਦਾ ਕੋਈ ਹੋਰ ਆ, ਡਾਕੂਮੈਂਟ ਕੋਈ ਹੋਰ ਆ। ਇਹ ਤਾਂ ਈਜ਼ੀ ਹੈਗਾ। ਬਾਹਰਲੇ ਮੁਲਕ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਮੈਂ ਰਹਿੰਦਾ ਜੀ, ਉੱਥੇ ਇੱਕ ਜਸਟਿਸ ਆਫ ਦਾ ਪੀਸ ਹੁੰਦਾ ਹੈ। ਜਿਹੜਾ ਨੋਟਰੀ ਕੰਮ ਕਰਦਾ ਉਹੀ ਜਸਟਿਸ ਆਫ ਦਾ ਪੀਸ ਕੰਮ ਕਰਦਾ। ਉਹ ਇੱਕ ਵਲੰਟੀਅਰੀ ਜੋਬ ਹੈਗੀ ਆ, ਕੋਈ ਪੈਸਾ ਨਹੀਂ ਲੱਗਦਾ। ਇੱਥੇ ਤਾਂ ਪੈਸੇ ਲਊਗੇ ਨੋਟਰੀ ਵਾਲੇ, ਜਾਂ ਅਟੈਸਟੇਸ਼ਨ 'ਤੇ ਕੋਈ ਲਊਗੇ, ਉੱਥੇ ਕੋਈ ਅਸੀਂ ਪੈਸਾ ਨਹੀਂ ਚਾਰਜ ਕਰਦੇ। ਵਲੰਟੀਅਰੀ ਸੇਵਾ, ਅਸੀਂ ਕੰਟਰੀ ਨੂੰ ਕੁਛ ਬੈਕ ਦੇ ਰਹੇ ਹਾਂ, ਆਪਣੀ ਕੰਟਰੀ ਨੂੰ। ਬਹੁਤ ਸਾਰੇ ਲੋਕ ਆਉਂਦੇ ਆ ਸਾਡੇ ਕੋਲ, ਡਾਕੂਮੈਂਟ ਮੈਂ ਅਟੈਸਟ ਕਰਦਾ, ਫੋਟੋ ਆਈਡੀ ਕਰਦੇ, ਉਹ ਪੂਰੇ ਕਚਹਿਰੀਆਂ ਤੱਕ, ਲੀਗਲ ਤੱਕ ਵੈਲਿਡ ਹੈਗੀ ਆ ਉਹ, ਠੀਕ ਹੈ ਜੀ। ਇਸ ਤਰ੍ਹਾਂ ਦਾ ਇੱਥੇ ਵੀ ਹੋ ਸਕਦਾ, ਨੋਟਰੀ ਹੈਗੀ ਆ, ਸਰਪੰਚ ਹੈਗਾ, ਆਈਡੀ ਦਿਖਾਓ, ਜਾਓ ਜੀ, ਆ ਜਾਓ। ਜਾਂ ਇਸ ਤਰ੍ਹਾਂ ਵੀ ਹੋ ਸਕਦਾ ਪਿੰਡ ਲੈਵਲ 'ਤੇ ਜਿਹੜੇ ਪਿੰਡ ਦੇ ਗੁਰਦੁਆਰਾ ਸਾਹਿਬਾਨ, ਉਹਨਾਂ ਦੇ ਵਿੱਚ ਕੋਈ ਬੈਂਚ ਬਣਾ ਦਿੱਤਾ ਜਾਵੇ, ਕੋਈ ਐਸਾ ਡੈਸਕ, ਹੈਲਪ ਡੈਸਕ ਬਣਾ ਦਿੱਤਾ ਜਾਵੇ ਜੀ। ਇੱਕ ਬੰਦਾ ਜਿਹੜਾ ਵਾ ਕੋਈ ਘੰਟਾ ਇੱਕ ਲਾ ਦੇਵੇ, ਜਿਹੜਾ ਕੋਈ ਕਰਨਾ ਚਾਹੁੰਦਾ ਹੋਵੇ ਫਾਰਮ ਫਿਲ, ਤੇ ਉਹਦਾ ਉਹ ਫਾਰਮ ਵੀ ਫਿਲ ਕਰਦੇ, ਕਿਉਂਕਿ ਬਹੁਤੀ ਜਨਤਾ, ਬਹੁਤੀ ਆਮ ਫਾਰਮ ਵੀ ਨਹੀਂ ਫਿਲ ਕਰ ਸਕਦੀ ਆਨਲਾਈਨ। ਨਹੀਂ, ਪੰਜਾਬ ਦੇ ਵਿੱਚ ਨਾਸਰ ਜੀ ਬਹੁਤ ਸਾਰੇ ਜਿਹੜੇ ਐਸੋਸੀਏਸ਼ਨ ਹੈਗੀਆਂ ਜਾਂ ਕਲੱਬ ਬਣੇ ਹੋਇਆ ਹੈ ਨਾ, ਸੋਸ਼ਲ ਨੈਟਵਰਕ ਬਣਿਆ ਹੋਇਆ, ਸੋਸ਼ਲ ਕਲੱਬ ਬਣੇ ਹੋਇਆ, ਉਹ ਫ੍ਰੀ ਸੇਵਾ ਕਰਦੇ ਆ। ਜਿਹਨਾਂ ਕੋਲ ਇੰਟਰਨੈਟ, ਜਿਹਨਾਂ ਨੂੰ ਪਤਾ ਹੈ ਫਾਰਮ ਭਰਨਾ। ਹੁਣ ਆਉਣਾ ਤਾਂ 70 ਸਾਲ ਦੇ ਬਾਬੇ ਨੇ ਆ, ਉਹਨੂੰ ਅਸੀਂ ਕਹੀ ਜਾਂਦੇ ਆਨਲਾਈਨ। ਪਹਿਲਾਂ ਤਾਂ ਉਹਨੂੰ ਆਨਲਾਈਨ ਵਿਚਾਰਾ ਕਿੱਥੋਂ ਕਰਾਊਗਾ, ਕਿ ਉਹਨੂੰ ਕੀ ਪਤਾ ਆਨਲਾਈਨ ਦਾ। ਉਹ ਤਾਂ ਕਹਿੰਦਾ ਮੈਨੂੰ ਲੈ ਜਾਓ ਬਿਠਾ ਕੇ, ਤੇ ਮੈਂ ਤਾਂ ਦਰਸ਼ਨ ਕਰਨੇ ਆ, ਮੈਂ ਪ੍ਰਸ਼ਾਦ ਲੈਣਾ, ਮੈਂ ਮੱਥਾ ਟੇਕਣਾ, ਮੇਰੀ ਮਨ ਨੂੰ ਸ਼ਾਂਤੀ ਆ ਜਾਵੇ। ਉਹ ਸ਼ਾਂਤੀ ਦੇ ਵਿਚਾਲੇ ਜਿਹੜਾ ਤੁਹਾਡਾ ਟੈਕਨੀਕਲ ਆਨਲਾਈਨ ਸਿਸਟਮ ਆ, ਉਹਨੂੰ ਕਿਸ ਤਰ੍ਹਾਂ ਕੱਢਣਾ ਪਊਗਾ, ਉਹਨੂੰ ਕਿਵੇਂ ਪੂਰਾ ਕਰਨਾ। ਹਾਂਜੀ,
ਇਹ ਵੀ ਇਸ ਬਿਲਕੁਲ, ਤਰ੍ਹਾਂ ਵੀ ਹਾਂਜੀ। ਹੁਣ ਸਪੋਜ਼ ਜਿਸ ਤਰ੍ਹਾਂ ਤੁਸੀਂ ਦੱਸਿਆ ਸੋਸ਼ਲ ਹੈ ਨੇ ਉੱਥੇ, ਜਿਸ ਤਰ੍ਹਾਂ ਜ਼ਿਲ੍ਹੇ ਦੇ ਵਿੱਚ ਕਈ ਲਾਇਨਸ ਕਲੱਬ ਬਣੇ ਨੇ, ਪਿੰਡਾਂ ਦੇ ਵਿੱਚ ਸੰਸਥਾਵਾਂ ਬਣੀਆਂ ਨੇ, ਸ਼ਹਿਰਾਂ ਤਹਿਸੀਲਾਂ ਦੇ ਵਿੱਚ ਬਣੀਆਂ ਨੇ, ਉਹਨਾਂ ਦੀ ਹੈਲਪ ਜਿਹੜੀ ਉਹ ਲਈ ਜਾ ਸਕਦੀ ਆ ਉਹਨਾਂ ਦੀ ਰਾਹੀਂ। ਹਾਂਜੀ ਬਿਲਕੁਲ ਤਿਆਰ ਕਰਦੇ ਲੋਕੀ ਆਪਣੇ ਫੇਸਬੁੱਕਾਂ 'ਤੇ ਪਾਇਆ ਹੋਇਆ। ਜੇ ਕਿਸੇ ਨੇ ਪਾਕਿਸਤਾਨ ਜਾਣਾ, ਈਵਨ ਅਸੀਂ ਨਿਊਜ਼ੀਲੈਂਡ ਰਹਿੰਦੇ ਹਾਂ, ਉੱਥੇ ਅਸੀਂ ਆਪ ਪਾ ਦਈਦਾ। ਜੇ ਕਿਸੇ ਨੂੰ ਜਾਣਕਾਰੀ ਚਾਹੀਦੀ ਆ ਕਿਵੇਂ ਇੱਥੋਂ ਗੁਰਦੁਆਰਾ ਸਾਹਿਬ ਤੋਂ ਲੈਟਰ ਮੰਗਾਉਣੀ ਆ, ਕਿਵੇਂ ਅਪਲਾਈ ਕਰਨਾ, ਸਾਰਾ ਕੁਝ। ਈਵਨ ਉੱਥੇ ਦੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਡਾਕਟਰ ਅਬਦੁਲ ਜੀ, ਉਹ ਆ ਕੇ ਘੱਟੋ ਘੱਟ 10 ਗੁਰਦੁਆਰਿਆਂ ਵਿੱਚ ਕਹਿ ਕੇ ਗਏ ਆ ਵੀ 1 2 3 ਦਾ ਕੰਮ ਆ, ਤੁਸੀਂ ਅਪਲਾਈ ਕਰੋ, ਫੀਸ ਭੇਜੋ। 1 ਘੰਟੇ 'ਚ ਤਾਂ ਪਾਕਿਸਤਾਨ ਵੀਜ਼ਾ ਲਾ ਰਿਹਾ। ਪਾਕਿਸਤਾਨ 1 ਘੰਟੇ 'ਚ ਵੀਜ਼ਾ ਲਾ ਰਿਹਾ। ਮੈਨੂੰ ਲੱਗਦਾ ਜਦੋਂ ਉਹਨਾਂ ਕੋਲ ਲਿਫਾਫਾ ਖੋਲ੍ਹਦੇ, ਮੈਨੂੰ ਲੱਗਦਾ ਉਸੇ ਵੇਲੇ ਮੋਹਰ ਲਾ ਕੇ ਅੱਗੇ ਕਹਿ ਦਿੰਦੇ ਡਿਸਪੈਚ ਕਰਦੇ। ਜਦੋਂ ਕੁਛ ਨਹੀਂ, ਇੰਨਾ ਆਸਾਨ ਹੋ ਗਿਆ ਜੀ। ਸੋ ਪਾਕਿਸਤਾਨ ਚਾਹੁੰਦਾ ਆ, ਪਾਕਿਸਤਾਨ ਨੇ ਆਪਣੇ ਜਿਹਦਾ ਦਿਲ ਪੂਰੇ ਖੋਲ੍ਹੇ ਹੋਏ ਆ। ਪਾਕਿਸਤਾਨ ਚਾਹੁੰਦਾ ਵੀ ਲੋਕ ਆਉਣ। ਹਾਂਜੀ, ਈਵਨ ਉਹ ਜਾ ਕੇ ਪ੍ਰਚਾਰ ਕਰ ਰਹੇ ਆ। ਲੋਕਾਂ ਦੀ ਭਾਵਨਾ, ਸ਼ਰਧਾ, ਉਹਨਾਂ ਦਾ ਲੋਕਾਂ ਦਾ ਖਲੂਸ, ਜੋ ਕਿ ਬਾਬੇ ਦੇ ਦਰ ਤੇ ਆਉਣ ਦਾ, ਉਹਦੇ ਵਿਚਾਲੇ ਜਿਹੜੀਆਂ ਹੈ ਨੇ ਕੁਝ ਹੈਜ਼ੀਟੇਸ਼ਨਸ ਨੇ, ਜਿਹੜੀਆਂ ਹਰਡਲਸ ਨੇ, ਉਹਨਾਂ ਨੂੰ ਅਬੂਰ ਕਿਵੇਂ ਕਰਨਾ ਜਾਂ ਉਹਨਾਂ ਨੂੰ ਹਟਾਉਣਾ ਕਿਵੇਂ, ਇਹ ਸਾਨੂੰ ਸੋਚਣਾ ਪਏਗਾ। ਹਾਂਜੀ, ਹੁਣ ਇੰਡੀਆ ਗੌਰਮੈਂਟ ਨੇ ਨਾ ਇਸ ਤਰ੍ਹਾਂ ਲੈ ਲਿਆ ਵੀ ਜਿਹੜੇ ਹਰ ਬੰਦਾ ਜਿਹਦਾ ਹਾਈ ਫਾਈ ਆ, ਜਿਹਦਾ ਆਨਲਾਈਨ ਆ, ਹਰ ਬੰਦੇ ਕੋਲ ਇਸ ਤਰ੍ਹਾਂ ਨਹੀਂ ਹੈਗਾ, ਜਿਹਦਾ ਹਨਾ ਇਸ ਤਰ੍ਹਾਂ ਨਹੀਂ ਹੈ, ਇਦਾਂ ਨਹੀਂ ਹੈ। ਰਿਐਲਿਟੀ ਕੁਝ ਹੋਰ ਹੈ। ਹਾਂਜੀ, ਰਿਐਲਿਟੀ ਕੁਝ ਹੋਰ ਹੈਗੀ ਨਾ। ਜਿਹੜੇ ਲੋਕ ਆਉਣਾ ਚਾਹੁੰਦੇ ਉਹਨਾਂ ਵਾਸਤੇ ਆਸਾਨੀਆਂ ਜਿਹੜੀਆਂ ਜ਼ਰੂਰ। ਹੁਣ ਸਾਰਾ ਕੋ ਫਾਸਟ ਟੈਗ ਨਹੀਂ ਆ। ਹੁਣ ਸਾਡੇ ਟੋਲ ਟੈਕਸ ਲੱਗੇ, ਫਾਸਟ ਟੈਗ ਆ, ਇੱਕ ਨਾਲ ਕੈਸ਼ ਵਾਲੀ ਵੀ ਰੱਖੀ ਹੋਈ ਆ ਨਾ। ਤੁਸੀਂ ਇਕੱਲਾ ਫਾਸਟ ਟੈਗ ਹੀ ਕਰਤਾ, ਦੂਸਰਾ ਤਾਂ ਬੰਦ ਹੀ ਕਰਤਾ, ਜਿੱਦਾਂ ਕਿੱਦਾਂ ਜਾਓਗੇ ਜਿੱਦਾਂ ਹਨਾ। ਤੇ ਫਾਰਮ ਵੀ ਇੰਨੇ ਉਹਦੇ ਵਿੱਚ ਖਾਨੇ ਬਣਾਏ ਹੋਏ ਆ ਨਾ, ਉਹ ਬੰਦਾ ਤਾਂ ਪਾਗਲ ਹੋ ਜਾਂਦਾ, ਉਹ ਤੋਂ ਭਰਦਾ ਹੀ। ਇੱਕ ਫਾਰਮ ਪਾਸਪੋਰਟ ਨੰਬਰ ਭਰਿਆ, ਸਾਰਾ ਰਿਕਾਰਡ ਤਾਂ ਤੁਹਾਡੇ ਕੋਲ, ਕਿੱਥੇ ਬੰਦਾ ਰਹਿੰਦਾ, ਕਿੱਥੇ ਕੀ ਕਰਦਾ, ਫਿਰ ਤੁਸੀਂ ਇਨਕੁਆਇਰੀ ਵੀ ਕਰਦੇ ਆ, ਸਾਰਾ ਕੁਝ ਕਰਦੇ ਆ। ਤਾਂ ਈਜ਼ੀ ਹੋਣਾ ਚਾਹੀਦਾ ਬੰਦੇ। ਇਨਕੁਆਇਰੀ ਤੋਂ ਵੀ ਥੋੜਾ ਜਿਹਾ ਮੈਨੂੰ ਲੱਗਦਾ ਲੋਕ ਜ਼ਿਆਦਾ ਡਰਦੇ ਆ। ਇਨਕੁਆਇਰੀ ਤੋਂ ਡਰਦੇ ਆ, ਹਾਂਜੀ। ਤੁਹਾਡਾ ਰਿਕਾਰਡ ਦੁਬਾਰਾ ਆਉਂਦਾ, ਉਹ ਫਿਰ ਤੁਹਾਨੂੰ ਪਤਾ ਇਨਕੁਆਇਰੀ ਫ੍ਰੀ ਨਹੀਂ ਹੋ ਗਿਆ। ਥੋੜਾ ਜਿਹਾ ਦੂਜਾ ਵੀ ਹੈ ਨਾ, ਹੋਵਾਇਕ ਬਣਾਇਆ। ਹਾਂਜੀ, ਪਾਕਿਸਤਾਨ ਚਲਾ ਗਿਆ, ਦੂਜੇ ਮੁਲਕ ਦਾ ਵੀਜ਼ਾ ਨਹੀਂ ਲੱਗਣਾ। ਇਹ ਬਹੁਤ ਡਰ ਹੈਗਾ। ਹਾਂਜੀ, ਮੈਂ ਅੱਗੇ ਆਉਂਦਾ ਹੁੰਦਾ ਵੀ ਪਾਕਿਸਤਾਨ ਫਿਰ ਜਿਹੜੀਆਂ 에ਅਰਲਾਈਨਾਂ ਆਉਂਦੀਆਂ ਉਹ ਤਾਂ ਬੰਦ ਹੋ ਜਾਣ। ਬਿਲਕੁਲ ਬੰਦ ਹੋ ਜਾਣ। ਹਾਂਜੀ, ਇਦਾਂ ਦੀ ਗੱਲ ਕੋਈ ਨਹੀਂ, ਆਪਾਂ ਵੀਡੀਓ ਦੀ ਰਾਹੀਂ ਦੱਸਦੇ ਆ। ਸਾਰੇ ਲੋਕ ਪਾਕਿਸਤਾਨ ਦੇ ਵੀ ਬਾਹਰ ਆਉਂਦੇ ਜਾਂਦੇ ਆ, ਇਸ ਤਰ੍ਹਾਂ ਦੀ ਗੱਲ ਨਹੀਂ। ਇੱਕ ਹੋਊਗਾ, ਇੱਕ ਡਰ ਜਿਹਾ ਨਹੀਂ, ਇਹ ਤਾਂ ਹੋਊਗਾ ਹੈਗਾ। ਮੈਂ ਬਹੁਤ ਸਾਰੇ ਲੋਕਾਂ ਨੇ ਵੀਡੀਓ ਵੀ ਪਾਈਆਂ, ਲੋਕੀ 10 ਤਾਂ 20 ਵਾਰੀ ਇੱਥੇ ਪਾਕਿਸਤਾਨ ਆ ਚੁੱਕੇ ਨੇ। ਉਹ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ, ਪੂਰੇ ਵਰਲਡ 'ਚ ਜਾਂਦੇ। ਹੁਣ ਤੱਕ ਵਰਲਡ ਇੱਕ ਗਲੋਬ ਆ। ਜੇ ਕਿਸੇ ਨੇਸ਼ਨ ਨੂੰ, ਕਿਸੇ ਨੂੰ ਜੇ ਉਹਨੇ ਆਪਣਾ ਕ੍ਰਾਈਸਿਸ ਜਿਹੜਾ ਕਿਲ ਕਰਨਾ ਆ, ਉਹਨੂੰ ਹੈ ਨਾ, ਇਕਨੋਮਿਕਲੀ ਆਪਣੀ ਕੰਟਰੀ ਨੂੰ ਉੱਤੇ ਚੱਕਣਾ ਆ, ਉਹਨੂੰ ਟੂਰਿਸਟ ਬੁਲਾਣੇ ਪੈ ਰਹੇ ਆ। ਕਿਉਂਕਿ ਪੈਸਾ ਆਊਗਾ, ਇੱਥੇ ਖਰਚੂਗਾ, ਤੁਹਾਡੇ ਬਿਜ਼ਨਸ ਚੱਲਣੇ ਆ। ਕੋਈ ਕੰਟਰੀ ਨਹੀਂ ਤਾਂ ਚਾਹੁੰਦੀ ਵੀ ਸਾਡੇ ਕੋਲ ਘੱਟ ਆਵੇ, ਠੀਕ ਹੈ ਜੀ। ਪਰ ਜਿੱਥੋਂ ਕੰਟਰੀ ਤੋਂ ਬਾਹਰ ਜਾਣਾ, ਉੱਥੇ ਦੀਆਂ ਜਿਹੜੀਆਂ ਬੰਦਿਸ਼ਾਂ ਆ, ਉਹ ਜ਼ਰੂਰ ਜਿਹੜੀਆਂ ਘੱਟ ਕਰਨੀਆਂ ਚਾਹੀਦੀਆਂ। ਮੈਂ ਵੀਡੀਓ ਦੀ ਰਾਹੀਂ ਦੱਸਾਂ, ਪਾਕਿਸਤਾਨ ਦਾ ਚਲੋ ਇਮਰਾਨ ਖਾਨ ਨੇ ਕੀਤਾ। ਮੈਂ ਇੱਕ ਰੈਵਨਿਊ ਦੀ ਜਿਹੜੀ, ਜਿਵੇਂ ਆਪਾਂ ਗੱਲ ਕੀਤੀ ਵੀ ਕੰਟਰੀਬਿਊਸ਼ਨ ਵੀ ਉਹਦੇ 'ਚ ਆਉਂਦੀ ਹੈ, ਰੈਵਨਿਊ ਆਉਂਦਾ। ਹੁਣ ਪਰਸੋਂ ਚੌਥ ਮੇਰੇ ਇੱਕ ਜਾਣ ਵਾਲੀ ਇੱਕ ਫੈਮਿਲੀ ਆਈ ਸੀ, ਉਹਨਾਂ ਨੇ ਹੋਰ ਤੇ ਪੈਸੇ ਲਾਏ। ਉਹਨਾਂ ਨੇ 33 ਲੱਖ ਰੁਪਏ ਦੀ ਸ਼ਾਪਿੰਗ ਕੀਤੀ ਲਾਹੌਰ ਤੋਂ ਨਾ। ਫਿਰ ਦੇਖੋ ਨਾ, ਉਹ ਵੀ ਮੁਲਕ ਦੇ ਵਿੱਚ ਹੀ ਪੈਸੇ ਆਏ। ਬਿਲਕੁਲ 33 ਉਹ ਲਾਇਆ ਉਹਨਾਂ, ਆਪਣੇ ਆ ਕੇ ਐਕਸਪੈਂਸ ਲਾਏ ਹੋਣਗੇ, ਹੋਟਲ ਲਏ ਹੋਣੇ ਆ, ਗੱਡੀਆਂ ਲਈਆਂ ਹੋਣੀਆਂ ਵਾ, ਮੁਖਤਲਿਫ ਥਾਵਾਂ 'ਤੇ ਗਏ ਹੋਣੇ, ਲਾਏ ਆਪਾਂ ਮੁਲਕ 'ਚ ਪੈਸੇ ਆਏ। 33 ਲੱਖ ਦਾ ਉਹਨਾਂ ਨੇ ਨਾ ਪੈਸੇ ਤਾਂ ਲਾਇਆ, ਉਹਨਾਂ ਨੇ ਕਿ ਜਾਗ ਲਾਇਆ। ਕਿਸੇ ਹੋਰ ਨੂੰ ਜਾ ਕੇ ਦੱਸਣਾ ਹੈ ਨਾ, ਉਹ ਜਾਗ ਲੱਗ ਜਾਣਾ ਉਹਨੂੰ। ਜਦੋਂ ਉਹਨੇ ਆਉਣਾ ਨਾ, ਹੋ ਸਕਦਾ ਉਹ 33 ਦੀ ਜਗ੍ਹਾ 64 ਲੱਖ ਦੀ ਸ਼ਾਪਿੰਗ ਕਰਕੇ ਜਾਵੇ। ਇੱਥੇ ਸਮਾਨ ਹੀ ਕਈ ਵਾਰ ਇੰਨਾ ਵਧੀਆ ਲੱਗਦਾ। ਜਿੱਥੋਂ ਅਸੀਂ ਕੱਲ੍ਹ ਲੰਘੇ ਸੀਗੇ, ਕੱਪੜਾ ਮਾਰਕੀਟ ਥੋਕ ਦੀ ਸੀਗੀ ਉੱਥੇ, ਜਿੱਥੇ ਚੂਨਾ ਬਾਜ਼ਾਰ, ਉੱਥੇ ਕਿੰਨਾ ਕੁਛ ਹੈਗਾ ਦੇਖਣ ਨੂੰ। ਉੱਥੇ ਦਿਲ ਕਰਦਾ ਵੀ ਆ ਵੀ ਰਖਾ ਲਈ, ਆ ਵੀ ਰਖਾ ਲਈ, ਆ ਵੀ ਰਖਾ ਲਈ। ਸੋ ਜੇ ਓਪਨ ਹੋਊਗਾ ਤੇ ਸਾਰਾ ਜਿਹੜਾ ਤੁਹਾਡਾ ਰੈਵਨਿਊ ਉਹ ਵਧੂਗਾ, ਹੈ ਨਾ। ਜਿਹੜੇ ਨੇਸ਼ਨ ਕਾਮਯਾਬ ਹੋ ਰਹੇ ਅੱਜ ਕੱਲ੍ਹ, ਹੁਣ ਸਿੰਗਾਪੁਰ ਆ, ਛੋਟਾ ਜਿਹਾ ਸ਼ਹਿਰ ਆ, ਕਿੰਨੀ ਦੁਨੀਆ ਲੋਕਾਂ ਦੇ ਟੂਰਿਸਟ ਦੇ ਨਾਲ ਹੀ ਚੱਲ ਰਿਹਾ। ਟੂਰਿਸਟ ਦੇ ਨਾਲ ਚਲੋ, ਆਉਣ ਵਾਲੇ ਟਾਈਮ 'ਚ ਇਹ ਵੀ ਇਹਦਾ ਇੱਕ ਵਧੀਆ ਵਾ ਕਦਮ। ਇਹਦੇ ਵਿੱਚ ਟੂਰਿਸਟ ਆਉਣਗੇ ਤਾਂ ਕਈਆਂ ਮੁਲਕ ਜ਼ਿਆਦਾ ਜਿਹੜੇ ਆਪਾਂ ਦੁਬਈ ਆਉਂਦੇ ਹਾਂ, ਦੁਬਈ, ਸਿੰਗਾਪੁਰ, ਮਲੇਸ਼ੀਆ, ਇਹਨਾਂ ਦੀ ਕਿੰਨੀ ਹੀ ਇਕਨੋਮੀ ਜਿਹੜੀ ਉਹ ਚੱਲਦੀ ਟੂਰਿਸਟ ਦੇ ਸਿਰ ਤੇ। ਈਵਨ ਨਿਊਜ਼ੀਲੈਂਡ ਦੀ ਸਾਡੀ ਇੱਥੇ ਚੱਲਦੀ। ਅਸੀਂ ਸੂਈ ਨਹੀਂ ਬਣਾਉਂਦੇ ਆਪਣੇ ਮੁਲਕ ਦੇ ਵਿੱਚ, ਸੂਈ ਮੇਡ ਇਨ ਇੰਡੀਆ ਆ। ਪਾਕਿਸਤਾਨ ਦਾ ਕਿੰਨਾ ਸਮਾਨ ਉੱਥੇ ਜਾਂਦਾ ਹੈ, ਕਿੰਨਾ ਹਲਾਲ ਜਿਹੜਾ ਰਿਕੁਆਇਰਡ ਆ ਉੱਥੇ ਤੁਹਾਡੀ ਕਮਿਊਨਿਟੀ ਨੂੰ, ਸਾਰਾ ਹਲਾਲ ਪਾਕਿਸਤਾਨ ਦਾ ਜਾਂਦਾ। ਇੰਨੇ ਗਰੋਸਰੀ ਸਟੋਰ ਸਾਰੇ ਜਾਂਦੇ ਹਨ। ਅਤੇ ਉਹਨਾਂ ਨੂੰ ਕਨੈਕਸ਼ਨ ਬਣਾਈ ਰੱਖਣ ਦੇ ਲਈ ਆਪਣੇ ਜਿਹੜੀ ਹੋਮ ਕੰਟਰੀ ਦੇ ਨਾਲ, ਇਹ ਥੋੜ੍ਹੀ ਜਿਹੀ ਜਿਹੜੀ ਵੀਜ਼ਾ ਕੰਡੀਸ਼ਨ ਥੋੜ੍ਹੀਆਂ ਨਰਮ ਹੋਣੀਆਂ ਚਾਹੀਦੀਆਂ। ਅੱਛਾ, ਹੁਣ ਆਪਾਂ ਗੱਲ ਕਰਦੇ ਪਾਕਿਸਤਾਨ ਦੇ ਦੌਰੇ ਦੀ। ਕਿਵੇਂ ਦਾ ਰਿਹਾ ਓਵਰਆਲ ਐਕਸਪੀਰੀਅੰਸ? ਪਾਕਿਸਤਾਨ ਤਾਂ ਨਾ ਜੀ, ਪਹਿਲਾਂ ਤਾਂ ਪਤਾ ਨਹੀਂ ਲੱਗਿਆ ਸਾਨੂੰ ਵੀ ਅਸੀਂ ਪਾਕਿਸਤਾਨ ਆ, ਬਿਲਕੁਲ ਪਤਾ ਹੀ ਨਹੀਂ ਲੱਗਦਾ। ਈਵਨ ਹੁਣ ਵੀ ਨਹੀਂ ਪਤਾ ਲੱਗ ਰਿਹਾ। ਸਿਰਫ ਸਾਈਨ ਬੋਰਡ ਕਈ ਵਾਰ ਸਾਨੂੰ ਅਹਿਸਾਸ ਕਰਾਉਂਦੇ ਆ, ਯਾਰ ਉਰਦੂ ਲਿਖਿਆ ਹੈ ਤਾਂ ਮਤਲਬ ਤੁਸੀਂ ਹੋਰ ਹੈਗੇ ਆ। ਅਤੇ ਜਿਹਦੇ ਨਾਲ ਵੀ ਗੱਲ ਕਰਦੇ ਹਾਂ, ਮੈਂ ਕਈ ਵਾਰ ਟਰਾਈ ਕੀਤਾ ਉਹਨੂੰ
ਪੰਜਾਬੀ 'ਚ ਬੋਲ ਕੇ ਦੇਖਾਂ ਹੈ ਨਾ, ਮੂਹਰੇ ਪੰਜਾਬੀ 'ਚ ਜਵਾਬ ਆਉਂਦਾ, ਕੋਈ ਹੈ ਹੀ ਨਹੀਂ ਹੈ ਜਿੱਦਾਂ। ਬਾਬੀ ਜੀ ਤੁਹਾਨੂੰ ਕਿਵੇਂ ਲੱਗਾ? ਬਹੁਤ ਵਧੀਆ ਲੱਗਿਆ, ਇੱਥੇ ਦੇ ਮੋਟਰਵੇ ਬਹੁਤ ਵਧੀਆ ਲੱਗੇ ਮੈਨੂੰ। ਸੜਕਾਂ ਵਧੀਆ ਲੱਗੀਆਂ? ਬਹੁਤ ਵਧੀਆ ਹੈ, ਇੰਡੀਆ ਦੇ ਵਿੱਚ ਇਦਾਂ ਦੀਆਂ ਸੜਕਾਂ ਨਹੀਂ। ਇੰਡੀਆ 'ਚ ਨਹੀਂ ਹੈ ਇਦਾਂ ਦੀਆਂ? ਤੇ ਗੁਰਦੁਆਰਿਆਂ 'ਚ ਗਏ ਕਿਵੇਂ? ਬਹੁਤ ਵਧੀਆ ਲੱਗਿਆ। ਅੱਛਾ ਸਕੂਨ ਮਿਲਿਆ। ਹਰਜਿੰਦਰ ਜੀ, ਹਾਂਜੀ ਭਾਬੀ ਹੁਣੀ ਬੋਲਦੇ ਘੱਟ ਹੈ ਮੈਨੂੰ ਲੱਗਦਾ। ਤੇ ਬਸਿਆਲਾ, ਹੁਸ਼ਿਆਰਪੁਰ 'ਚ ਬਸਿਆਲਾ ਪਿੰਡ ਜੀ, ਹਾਂਜੀ। ਤੇ ਮੈਂ ਸੁਣਿਆ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਵੀ ਕੋਈ ਬਸਿਆਲੇ ਦਾ ਕੋਈ ਰਿਹਾ? ਹਾਂਜੀ ਬਿਲਕੁਲ ਬਿਲਕੁਲ ਜੀ, ਬਹੁਤ ਮੈਂ ਆਰਟੀਕਲ ਵੀ ਉੱਦਾਂ ਸਾਡੇ ਪਿੰਡ ਜਿਹੜੀ ਜਗ੍ਹਾ ਬਣੀ ਹੋਈ ਹੈ ਉੱਤੇ ਆਰਟੀਕਲ ਵੀ ਮੈਂ ਲਿਖਦਾ ਹੁੰਦਾ ਜਦੋਂ ਸਾਡੇ ਵਰਸੀਆਂ ਦੀ ਆ। ਸਾਨੂੰ ਇਸ ਗੱਲ ਦੀ ਇੱਕ ਬੜੀ ਇੱਕ ਨਾ ਜਿਹੜੀ ਤਸੱਲੀ ਆ, ਜਦੋਂ ਸਿੱਖ ਰਾਜ ਸਮਝ ਲਓ ਸਲਤਨਤ ਰਹੀ ਹੈ 1799 ਤੋਂ 1849 ਤੱਕ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਰਹੀ ਆ, ਪੂਰਾ ਸਿੱਖ ਰਾਜ ਆ। ਜਿਵੇਂ ਇੱਥੇ ਵੀ ਪੰਜਾਬ, ਉੱਥੇ ਵੀ ਪੰਜਾਬ, ਇਹ ਸਾਰਾ ਇੱਕ ਤਰ੍ਹਾਂ ਪੰਜਾਬ ਇਹ ਹੁੰਦਾ ਸੀਗਾ। ਕੱਲ੍ਹ ਜਿਵੇਂ ਆਪਾਂ ਕਿਲ੍ਹਾ ਦੇਖਿਆ ਹੈ ਨਾ, ਉੱਥੇ ਕਿਹੜੀ ਜਗ੍ਹਾ ਗਏ ਸੀਗੇ ਆਪਾਂ, ਲਾਹੌਰ ਵਾਲਾ ਕਿਲ੍ਹਾ ਦੇਖਿਆ। ਉਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਮੁਗਲਾਂ ਦਾ, ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਉੱਤੇ ਰਾਜ ਕੀਤਾ ਹੈ ਨਾ। ਐਡਾ ਵੱਡਾ ਕਿਲ੍ਹਾ ਜੇ ਹੋਊਗਾ, ਉਹਦੇ ਅੰਦਰ ਕਿੰਨਾ ਸਿਸਟਮ ਹੋਊਗਾ, ਕੀ ਹੋਊਗਾ, ਕਿੰਨੀ ਫੌਜ ਹੋਊਗੀ, ਕਿੱਦਾਂ ਮੇਨਟੇਨੈਂਸ ਕਰਦੀ। ਅੱਜ ਦਾ ਜਿਹੜਾ ਮਿਲਟਰੀ ਜਿਹੜਾ ਸਿਸਟਮ ਆ, ਉਹ ਤੋਂ ਤਾਂ ਮੈਨੂੰ ਲੱਗਦਾ ਕਿਤੇ ਉਹ ਐਡਵਾਂਸ ਹੋ ਗਏ, ਈਵਨ ਉਹਨਾਂ ਕੋਲ ਜਦੋਂ ਟੈਕਨੀਕਲੀ ਵੀ ਨਹੀਂ ਸੀਗਾ ਨਾ। ਅਤੇ ਸਾਡੇ ਪਿੰਡ ਦੇ ਜਿਹੜੇ ਇੱਕ ਸ਼ਹੀਦ ਹੋਏ ਜੀ, ਸ਼ਹੀਦ ਬਾਬਾ ਬੁੱਧ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜਿਹੜੇ ਇਹਨਾਂ ਦੇ ਮੁੱਖ ਜਰਨੈਲ ਸੀਗੇ ਸਰਦਾਰ ਹਰੀ ਸਿੰਘ ਜੀ ਨਲੂਆ, ਉਹਨਾਂ ਦੀ ਫੌਜ ਦੇ ਵਿੱਚ ਸ਼ਹੀਦ ਬਾਬਾ ਬੁੱਧ ਸਿੰਘ ਜਿਹੜੇ ਪਿੰਡ ਬਸਿਆਲਾ ਨਾਲ ਸੰਬੰਧ ਰੱਖਦੇ ਆ, ਉਹ ਫੌਜ ਦੇ ਵਿੱਚ ਜਰਨੈਲ ਸੀਗੇ ਉਹਨਾਂ ਦੇ। ਅਤੇ ਜਦੋਂ ਜਮਰੌਦ ਦੇ ਉੱਤੇ ਉਹਨਾਂ ਨੇ ਕਬਜ਼ਾ ਕਰਨ ਦਾ ਕੀਤਾ, ਉਹਨਾਂ ਨੇ ਕੂਚ ਕੀਤਾ ਉੱਧਰ ਨੂੰ, ਜਰਨੈਲ ਸਿੰਘ ਹਰੀ ਸਿੰਘ ਨਲੂਆ ਹੋਣਾ ਨੇ, ਤਾਂ ਉਦੋਂ ਉਹਨਾਂ ਦੀ ਫੌਜ ਦੇ ਵਿੱਚ ਸ਼ਹੀਦ ਬਾਬਾ ਬੁੱਧ ਸਿੰਘ ਵੀ ਨਾਲ ਸੀਗੇ। ਅਤੇ ਮੈਂ ਥੋੜ੍ਹਾ ਡਾਟਾ ਇਕੱਠਾ ਕਰਿਆ ਸੀਗਾ। 1836 ਦੇ ਵਿੱਚ ਜਿੱਦਾਂ ਜਮਰੌਦ ਨੂੰ ਜਿਹੜਾ ਫਤਿਹ ਕਰਨ ਵਾਲੇ ਜਿਹੜਾ ਹਰੀ ਸਿੰਘ ਨਲੂਆ ਉਹਨਾਂ ਨੇ ਅਟੈਕ ਕੀਤਾ ਸੀਗਾ, ਅਤੇ 1837 ਦੇ ਵਿੱਚ ਜਿਹੜੀ ਲੜਾਈ ਸ਼ੁਰੂ ਹੋਈ ਸੀਗੀ, ਅਤੇ ਉਸ ਲੜਾਈ ਦੇ ਵਿੱਚ ਸ਼ਹੀਦ ਬਾਬਾ ਬੁੱਧ ਜਿਹੜੇ ਸਾਡੇ ਬੁੱਧ ਸਿੰਘ ਉਹ ਜਿਹੜੇ ਉਦੋਂ ਉੱਥੇ ਸ਼ਹੀਦੀ ਪਾ ਗਏ ਸੀਗੇ। ਅਤੇ ਮੇਰਾ ਐਤਕੀ ਮਨ ਸੀਗਾ ਵੀ ਜਮਰੌਦ ਦਾ ਜਿਹੜਾ ਕਿਲ੍ਹਾ ਹੈ ਉੱਥੇ ਜਾਇਆ ਜਾਵੇ, ਪਰ ਉਹ ਥੋੜ੍ਹਾ ਦੂਰ ਆ। ਐਤਕੀ ਥੋੜ੍ਹੇ ਪਰਿਵਾਰ ਮੇਰੇ ਨਾਲ, ਮੰਮੀ ਹੁਣੇ ਥੋੜ੍ਹਾ ਸਿਹਤ ਨਹੀਂ ਠੀਕ, ਇਸ ਕਰਕੇ ਇਸ ਵਾਰੀ ਮੈਂ ਮਿਸ ਕਰ ਰਿਹਾ ਉਹਨੂੰ। ਪਰ ਅਗਲੀ ਵਾਰ ਮੈਂ ਜਦੋਂ ਆਉਣਾ ਆ ਤਾਂ ਜਮਰੌਦ ਦਾ ਕਿਲ੍ਹਾ ਸਪੈਸ਼ਲ ਕਵਰ ਕਰਕੇ ਉੱਥੇ ਕੋਸ਼ਿਸ਼ ਕਰਾਂਗੇ, ਉੱਥੇ ਦੀ ਕਿਤਾਬਾਂ ਸਰਚ ਕਰਕੇ ਜਾਂ ਇਸ਼ਤਿਹਾਰ ਲਾਓ, ਜੇ ਤੁਹਾਡੀ ਡਿਊਟੀ ਲਾ ਜਾਵਾਂਗੇ, ਥੋੜ੍ਹਾ ਲੱਭ ਕੇ ਰੱਖਿਓ। ਉਹ ਇੱਕ ਐਪੀਸੋਡ ਬਹੁਤ ਤਕੜਾ ਬਣਨਾ ਹੈ। ਅਤੇ ਇਹਨਾਂ ਦੇ ਜਿਹੜੇ ਬ੍ਰਦਰ ਸੀਗੇ ਸ਼ਹੀਦ ਬਾਬਾ ਬੁੱਧ ਸਿੰਘ, ਉਹਨਾਂ ਦੇ ਇੱਕ ਵੱਡੇ ਭਰਾ ਵੀ ਸੀਗੇ, ਉਹ ਡਾਇਰੈਕਟ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਵੀ ਸੀਗੇ। ਅਤੇ ਇਹਨਾਂ ਦੋਨਾਂ ਨੇ ਉੱਥੇ ਵਿਆਹ ਨਹੀਂ ਕਰਾਇਆ ਸੀ, ਪਰ ਇਹਨਾਂ ਦੀ ਜਿਹੜੀ ਤੀਜੀ ਚੌਥੀ ਪੀੜ੍ਹੀ ਆ ਉਹ ਹਜੇ ਵੀ ਸਾਡੇ ਨਗਰ ਦੇ ਵਿੱਚ ਵੱਸਦੀ ਆ। ਅਤੇ ਪਹਿਲਾਂ ਛੋਟੀ ਸਮਾਧ ਹੁੰਦੀ ਸੀ, ਹੁਣ ਉੱਥੇ ਆਲੀਸ਼ਾਨ ਜਿਹੜਾ ਉੱਥੇ ਗੁਰਦੁਆਰਾ ਬਣਿਆ ਹੋਇਆ ਸ਼ਹੀਦ ਬਾਬਾ ਬੁੱਧ ਸਿੰਘ ਦੇ ਨਾਂ 'ਤੇ। ਇਹ ਸਾਡਾ ਜਿਹੜਾ ਪਾਕਿਸਤਾਨ ਦੇ ਨਾਲ ਜਮਰੌਦ ਦੇ ਕਿਲੇ ਨਾਲ ਇੱਕ ਬਹੁਤ ਹੀ ਜਿਹੜਾ ਸਾਡੇ ਪਿੰਡ ਦਾ ਜਿਹੜਾ ਗੂੜਾ ਜਿਹੜਾ ਸੰਬੰਧ ਆ। ਅਤੇ ਸਾਡੇ ਪਿੰਡ ਦੇ ਵਿੱਚ ਮਸਜਿਦਾਂ ਵੀ ਬਣੀਆਂ ਹੋਈਆਂ ਮੁਸਲਮਾਨ ਦੀਆਂ। ਮੇਰਾ ਹੁਣ ਇਸ ਵਾਰੀ, ਪਹਿਲਾਂ ਤਾਂ ਬਹੁਤੀ ਨਹੀਂ ਹੁੰਦਾ ਸੀਗਾ ਹੈ ਨਾ ਇਸ ਚੀਜ਼ਾਂ ਦਾ ਲਿਖਣ ਦਾ ਕਰਨ ਦਾ, ਹੁਣ ਮੈਂ ਛੁੱਟੀ ਆਇਆ, ਹੁਣ ਮੈਂ ਜ਼ਰੂਰ ਮਸਜਿਦ ਵਿੱਚ ਜਾ ਕੇ ਕੁਛ ਖੋਜਾਂਗਾ, ਅੰਦਰ ਜਾ ਕੇ ਕਿਤੇ ਕੋਈ ਨਿਸ਼ਾਨੀ ਮਿਲ ਜਾਵੇ, ਫਿਰ ਤੁਹਾਡੇ ਨਾਲ ਸੰਪਰਕ ਕਰਾਂਗੇ। ਹੋ ਸਕਦਾ ਕੋਈ ਕਨੈਕਸ਼ਨ ਹੋਵੇ। ਬਹੁਤ ਵਧੀਆ ਉੱਥੇ ਮਸਜਿਦਾਂ ਤੋਂ ਬਣੀਆਂ। ਬਹੁਤ ਮਿਹਰਬਾਨੀ, ਪੁਰਾਣੀ ਥੋੜ੍ਹੀ ਢਹਿ ਗਈ ਹੋਈ ਹੈ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਪ੍ਰੋਗਰਾਮ ਆਪਣਾ ਵਾਹਵਾ ਲੰਮਾ ਹੋ ਗਿਆ ਜੀ, ਅਤੇ ਗੱਲਾਂ ਕਰਨ ਲੱਗੀਏ ਤਾਂ ਘੰਟੇ ਚਾਹੀਦੇ। ਮੈਂ ਥੈਂਕ ਯੂ। ਸੋ ਕੋਸ਼ਿਸ਼ ਕਰਦੇ ਰਹੀਦਾ ਮੁਖਤਲਿਫ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ। ਮੇਰੀ ਬੜੀ ਦੇਰ ਦੀ ਖੁਆਇਸ਼ ਸੀ ਆਪਾਂ ਕਰਤਾਰਪੁਰ ਨੂੰ ਲੈ ਕੇ ਇੱਥੇ ਇੱਕ ਐਪੀਸੋਡ ਕਰੀਏ ਵੀ ਲੋਕਾਂ ਨੂੰ ਕਿਵੇਂ ਫੈਸਿਲੀਟੇਟ ਕੀਤਾ ਜਾ ਸਕਦਾ, ਜਿਵੇਂ ਤੁਸੀਂ ਦੱਸਿਆ, ਕਿਵੇਂ ਉਹਨਾਂ ਦਾ ਡਰ ਮੁਕਾਇਆ ਜਾ ਸਕਦਾ। ਬਿਲਕੁਲ। ਸੋ ਇਹਦੀ ਗੱਲਬਾਤ ਦੀ ਸਾਂਝ ਪਾਈ, ਕੋਸ਼ਿਸ਼ ਕਰਦੇ ਰਹਾਂਗੇ ਇਸ ਮੁੱਦੇ ਨੂੰ ਲੈ ਕੇ। ਹੋਰ ਵੀ ਆਉਣ ਵਾਲੇ ਜਿਹੜੇ ਸਾਡੇ ਕੋਲ ਮਹਿਮਾਨ ਪ੍ਰਾਹੁਣੇ ਹੁੰਦੇ ਨੇ, ਉਹਨਾਂ ਨਾਲ ਗੱਲਬਾਤ ਕਰਕੇ ਇਹਨੂੰ ਲੋਕਾਂ ਤੱਕ ਇੱਕ ਮੈਸੇਜ ਜਿਹੜਾ ਵਾ, ਜਿਹੜਾ ਉਹਨਾਂ ਦੇ ਉਤਸ਼ਾਹ, ਜਿਹੜੀ ਉਹਨਾਂ ਦਾ ਖਲੂਸ, ਜਿਹੜੀ ਉਹਨਾਂ ਦੀ ਚਾਹਤ ਕਰਤਾਰਪੁਰ ਸਾਹਿਬ ਨਾਲ ਹੈ, ਅਤੇ ਉਹਨਾਂ ਦੇ ਵਿੱਚ ਜਿਹੜੀ ਹਰਡਲਸ ਨੇ ਉਹਨਾਂ ਨੂੰ ਮੁਕਾਉਣ 'ਚ ਆਪਾਂ ਕੀ ਅਮਲ ਕਿਰਦਾਰ ਅਦਾ ਕਰ ਸਕਦੇ ਹਾਂ। ਸੋ ਇਹਦੇ 'ਤੇ ਵੀ ਗੱਲਬਾਤ ਜਿਹੜੀ ਵਾ ਕਰਦੇ ਰਹਾਂਗੇ। ਬਹੁਤ ਜਲਦੀ ਮਿਲਦੇ ਹਾਂ ਤੁਹਾਨੂੰ ਫੇਰ। ਰੱਬ ਰੱਖਾ।